ਮਲੂਕ ਸਿੰਘ ਇਹ ਤੁਹਾਡਾ ਕੀ ਲੱਗਦਾ ਜੇ? ਪੋਤਰਾ ਲੱਗ ਪੋਤਰਾ ਲੱਗਦਾ? ਪੋਤਰਾ ਹੀ ਲੱਗਾ ਨਾ। ਅੱਛਾ, ਉਹਦੀ ਤਸਵੀਰ ਵੇਖਣੀ ਜੇ? ਵਿਖਾਓ ਨਾ ਹੈ ਤਸਵੀਰ। ਆ ਲੋ ਫਿਰ ਇਹਦੀ ਮੈਂ ਤੁਹਾਨੂੰ ਸੁਣਾ ਦਿੰਦਾ ਜੇ। ਯਾਨੀ ਤੁਹਾਡਾ ਦਾਦੇ ਜਿਹੜੇ ਸਨ ਉਹਨਾਂ ਇਸਲਾਮ ਕਬੂਲ ਕੀਤਾ, ਅੱਗੋਂ ਤੁਹਾਡੇ ਜਿਹੜੇ ਫਿਰ ਦਾਦੇ ਹੋਣੀ ਉਹ ਵੀ ਮੁਸਲਮਾਨ, ਫਿਰ ਅੱਗੋਂ ਤੁਹਾਡੀ ਨਸਲ ਇਹ ਖਾਨਦਾਨ ਅਲੱਗ ਹੋ ਗਿਆ ਤੇ ਬਾਕੀ ਅਨੋਖ ਸਿੰਘ ਮਲੂਕ ਸਿੰਘ ਤੇ ਉਹ ਖਾਨਦਾਨ ਫਿਰ ਅਲੱਗ ਹੋ ਜਾਂਦਾ। ਫਿਰ ਉਸ ਤੋਂ ਇਲਾਵਾ ਜਿਹੜਾ ਦੂਸਰਾ ਖਾਨੂ ਕੇ ਉਹ ਖਾਨਦਾਨ ਅਲੱਗ ਹੋ ਜਾਂਦਾ, ਉਹ ਅਲੱਗ ਹੋ ਜਾਂਦਾ। ਹਰਪੋਕੀ ਕਨਾਲ ਰੈਸਟ ਹਾਊਸ established in 1918 ਗੁਜਰਾਂਵਾਲਾ ਕਨਾਲ ਡਿਵੀਜ਼ਨ ਗੁਜਰਾਂਵਾਲਾ। ਇਹ ਜੋ ਸਕੂਲ ਜਿੱਥੇ ਤੁਸੀਂ ਪੜ੍ਹਦੇ ਹੁੰਦੇ ਸੀ, ਇਹ ਪਿੰਡੋਂ ਬਾਹਰਲੇ ਪਾਸੇ ਪਿੰਡ ਦੇ ਚੜ੍ਹਦਾ ਪਾਸਾ ਆ ਜਾਂਦਾ। ਗੌਰਮੈਂਟ ਗਰਲਜ਼ ਪ੍ਰਾਇਮਰੀ ਸਕੂਲ ਗੋਗਾ। ਮੇਰਾ ਨਾਮ ਮਲੂਕ ਸਿੰਘ ਹੈ ਜੀ। ਮੇਰੇ ਪਿਤਾ ਦਾ ਨਾਮ ਸਰਦਾਰ ਸਰਨ ਸਿੰਘ ਨੰਬਰਦਾਰ ਸੀ ਤੇ ਦਾਦਾ ਜੀ ਦਾ? ਦਾਦਾ ਜੀ ਦਾ ਗੁਰਦਿੱਤ ਸਿੰਘ ਨਾਮ ਸੀ ਮੇਰੇ ਦਾਦੇ ਜੀ ਦਾ। ਉੱਥੇ ਪਿੰਡ ਸਾਡਾ ਕੋਗਾ, ਤਹਿਸੀਲ ਕਾਮੋ ਕੀ ਸੀ, ਜ਼ਿਲ੍ਹਾ ਗੁਜਰਾਂਵਾਲਾ। ਬਿਰਕ ਬਲਾਦਰੀਆਂ ਦੁਆਲੇ ਹਰਪੋ ਕੀ ਪਿੰਡ ਸੀ, ਖਰਕ ਪਿੰਡ ਸੀ, ਅੱਛਾ, ਇੱਕ ਘੋਮਾ ਪਿੰਡ ਸੀ। ਗੋਗਾ ਪਿੰਡ ਜਿਹੜਾ ਸੀ ਸਾਡੀ ਸਾਰਨ ਪਿੰਡ ਦੀ ਮਾਲਕ ਲੰਬੜਦਾਰ ਇੱਕੋ ਹੀ ਸੀ, ਇਹ ਮੇਰਾ ਪਿਓ। ਕੀ ਨਾਂ ਸੀ ਉਹਨਾਂ ਦਾ? ਸਰਦਾਰ ਸਰਨ ਸਿੰਘ। ਕਿੰਨੀ ਜ਼ਮੀਨ ਸੀ? ਹੋ ਸਕਦੀ ਹੈ 30-40 ਮਰਬੇ ਹੋਵੇ। ਉਹ ਗੁਰਦੁਆਰੇ ਮੰਦਿਰ ਕੋ ਮਸਜਿਦ ਹੈ? ਇੱਕ ਗੁਰਦੁਆਰਾ ਸੀ, ਇੱਕ ਮਸਜਿਦ ਸੀ, ਮੰਦਿਰ ਕੋਈ ਨਹੀਂ ਸੀ। ਉਦੋਂ ਸਾਡੇ ਪਿੰਡ ਦੇ ਦੁਆਲੇ ਨਹਿਰਾਂ ਸਨ ਬੜੀਆਂ। ਸਾਡੇ ਪਿੰਡ ਜੀ ਸਕੂਲ ਸੀ 4ਵੀਂ ਤੱਕ ਦਾ। ਮੈਂ ਜੀ ਉੱਥੇ ਵੀ ਪੜ੍ਹਿਆ ਵਾਂ। ਤੇ ਉਹ ਤੁਹਾਡੇ ਨਾਲ ਕੋਈ ਤੁਹਾਡੇ ਹਾਣੀ? ਉਦੋਂ ਮੁਸਲਮਾਨ ਇੱਕ ਮੀਆਂ ਪੜ੍ਹਾਉਂਦਾ ਸੀ, ਉਹਦਾ ਨਾਂ ਸੀ ਚਿਰਾਗ। ਤੇ ਉਹ ਸਾਨੂੰ ਉਦੋਂ ਕੁਰਾਨ ਸ਼ਰੀਫ ਵੀ ਨਾਲ ਪੜ੍ਹਾਉਂਦਾ ਸੀ, ਉਰਦੂ ਵੀ ਪੜ੍ਹਾਉਂਦਾ ਸੀ। ਅੱਛਾ, ਕੁਰਾਨ ਸ਼ਰੀਫ ਪੜ੍ਹੇ? ਕੁਰਾਨ ਸ਼ਰੀਫ ਮੈਂ ਉਦੋਂ ਤੇ ਪੂਰਾ ਪੜ੍ਹ ਲੈਂਦਾ ਸਾਂ। ਹੁਣ ਜਰਾ ਕਈ ਸਾਲ ਤੁਹਾਨੂੰ ਪਤਾ ਨਹੀਂ ਇਹਨਾਂ ਤੇ ਉਂਝ ਮੈਂ ਵੇਖ ਲੈਣਾ। ਤੇ ਹੋਰ ਤੁਹਾਡੇ ਜਮਾਤੀ ਹੋਰ ਮੁੰਡੇ ਕੋਈ? ਇੱਕ ਦਾ ਨਾਂ ਤੇ ਖਾਨੂ ਸੀ, ਉਹ ਲੰਬੜਦਾਰ ਵੀ ਪਿੱਛੇ ਬਣਿਆ ਮੇਰੇ ਪਾਕਿਸਤਾਨ ਆਉਣ ਤੋਂ ਬਾਅਦ। ਖਾਨੂ ਮਤਲਬ ਕਿਹਦਾ ਮੁੰਡਾ ਸੀ? ਉਹ ਸੀ ਭਾਗਦੀਨ ਦਾ ਮੁੰਡਾ ਸੀ। ਭਾਗਦੀਨ ਕੌਣ ਸੀ ਉਹ? ਭਾਗਦੀਨ ਸਾਡੇ ਵਿੱਚੋਂ ਮੁਸਲਮਾਨ ਹੋ ਗਿਆ ਸੀ ਉਦੋਂ ਹੀ? ਆਹੋ, ਬਾਅਦ ਵਿੱਚ ਉੱਥੇ ਹੀ ਰਹਿ ਗਿਆ, ਮਤਲਬ ਪਾਕਿਸਤਾਨ ਬਣਨ ਵੇਲੇ? ਹਾਂ। ਉਹ ਤੁਹਾਡੇ ਸ਼ਰੀਕੇ ਚੋਂ ਸੀ? ਸ਼ਰੀਕੇ ਚੋਂ ਆਇਆ ਹੀ ਨਹੀਂ ਸੀ। ਇੱਕ ਤੇ ਫਰੋਜ਼ ਸੀ, ਇੱਕ ਦਾ ਤੇ ਨਾਂ। ਬੱਚੇ 3-4-10 ਪੜ੍ਹਦੇ ਸਨ। ਤੁਹਾਡੇ ਜਿਹੜੇ ਹਾਣੀ ਸਨ ਉਹਨਾਂ ਦੇ ਨਾਂ? ਇੱਕ ਬਲੋਚੀ ਚੂੜੇ ਦਾ ਮੁੰਡਾ ਸੀ। ਸਾਡੇ ਪਿੰਡ ਦੇ 4 ਚਫੇਰੇ ਕਿਲਾ ਸੀ, ਇੱਕ ਦਰਵਾਜ਼ਾ ਸੀ ਪਿੰਡ ਦਾ। ਉਹਦੇ ਅੱਗੇ ਇੱਕ ਮੁਸਲਮਾਨ ਬੈਠਾ ਹੈ ਸੇਵਾਦਾਰ, ਇੱਕ ਪੰਡਤ ਸੀ। ਜਿਹੜੀ ਕੌਮ ਦਾ ਕੋਈ ਬੰਦਾ ਆਵੇ ਉਸ ਤਰ੍ਹਾਂ ਉਹਦਾ ਮਾਣ ਕਰਦੇ ਸਨ। ਸਾਡੇ 'ਚ ਕੋਈ ਦੂਈ ਦੁਆਇਤ ਨਹੀਂ ਸੀ, ਇਹ ਮੁਸਲਮਾਨ ਏ, ਇਹ ਸਿੱਖ ਏ, ਇਹ ਹਿੰਦੂ ਏ, ਇਹ ਵੈਰ ਏ, ਵਿਰੋਧ ਏ, ਬਿਲਕੁਲ ਨਹੀਂ ਸੀ। ਇੰਨੇ ਲੋਕ ਚੰਗੇ ਸਨ ਜਿਹਦਾ ਕੋਈ ਹਿਸਾਬ ਨਹੀਂ ਸੀ। ਇੱਕ ਬਲੋਚੀ ਚੂੜਾ ਹੁੰਦਾ ਸੀ ਪਿਓ ਸਾਡਾ, ਉਹਦੇ ਤੇ ਇਤਬਾਰ ਕਰਦਾ ਸੀ, ਉਹਨੂੰ ਚਾਬੀਆਂ ਦੇ ਆਏ, ਅਸੀਂ ਚੌਥੇ ਦਿਨ ਨੂੰ ਆ ਜਾਵਾਂਗੇ। ਅਸੀਂ ਪਰਤ ਕੇ ਨਹੀਂ ਗਏ, ਅਸੀਂ ਨਿਕਲ ਗਏ ਹਾਂ। ਆਪਣੇ ਜਿਹੜੇ ਹਾਣੀ ਉੱਥੇ ਤੁਹਾਡੇ ਰਹਿ ਗਏ ਨੇ ਜਾਂ ਉਹਨਾਂ ਨੂੰ ਕੋਈ ਸੁਨੇਹਾ ਦੇਣਾ? ਭਾਗਦੀਨ ਨੰਬਰਦਾਰ ਹੈ ਹੁਣ, ਉਹ ਆਪ ਤੇ ਮਰ ਗਿਆ। ਉਹਦਾ ਮੁੰਡਾ ਖਾਨੂ ਹੈ, ਨੰਬਰਦਾਰ ਹੈ ਹੁਣ ਉਹ। ਅੱਛਾ। ਸਾਡੀ ਬਲਾਦਰੀ ਚੋਂ ਮੇਰੇ ਬਹੁਤ ਨੇੜੇ ਸੀ। ਇੱਕ ਮੀਏ ਚਿਰਾਗ ਦਾ ਮੁੰਡਾ ਬਹੁਤ ਨੇੜੇ ਸੀ, ਉਹ DC ਵੀ ਬਣਿਆ ਫਿਰ ਮੇਰੇ ਤੋਂ ਬਾਅਦ। ਮੈਂ ਤੇ ਉਹ ਇਕੱਠੇ ਪੜ੍ਹਦੇ ਸਨ। ਅੱਛਾ। ਹਾਂ ਹਾਂਜੀ। ਉਹ ਮੈਨੂੰ ਪਹਿਲੋਂ ਤਾਂ ਚਿੱਠੀਆਂ ਕਰਦੇ ਸਨ। ਉਹ ਸਾਡੀ ਬਲਾਦਰੀ ਚੋਂ ਸਾਡਾ ਭਰਾ ਲੱਗਦਾ ਹੈ, ਉਹ ਨੰਬਰਦਾਰ ਹੈ। ਜੇ ਹੋ ਸਕੇ ਤੇ ਮੈਨੂੰ ਆ ਕੇ ਖਾਨੂ ਮਿਲ ਜਾਏ। ਮੈਂ ਹੁਣ ਬਿਰਧ ਹੋ ਗਿਆ, ਮੈਂ ਆ ਜਾਣ ਇੰਨਾ ਚੱਲ ਨਹੀਂ ਸਕਦਾ। ਤੇ ਮੀਏ ਚਿਰਾਗ ਦਾ ਮੁੰਡਾ ਜਿਹੜਾ DC ਹੋਏ, ਉਹਦਾ ਨਾਮ ਮੈਂ ਭੁੱਲ ਗਿਆ, ਮੀਏ ਚਿਰਾਗ ਦਾ, ਉਹ ਮੈਨੂੰ ਮਿਲ ਸਕਦਾ। ਮੇਰੇ ਭਰਾ ਬਣੇ ਸਨ ਉਹ, ਤੇ ਉਹ ਮੈਨੂੰ ਜੇ ਆ ਜਾਣ ਤੇ ਮੈਨੂੰ ਮਿਲ ਸਕਦੇ ਨੇ। ਤੇ ਫਿਰ ਕਿਸ ਤਰ੍ਹਾਂ ਉਹਨਾਂ ਦੀ ਸੇਵਾ? ਅਸੀਂ ਆਏ ਤੇ ਅਸੀਂ ਉਹਨਾਂ ਦੀ ਸੇਵਾ ਇਸ ਤਰ੍ਹਾਂ ਕਰਾਂਦੇ ਜਿਵੇਂ ਅਸੀਂ ਤੇ ਇੱਕ ਪਿਓ ਦੇ ਪੁੱਤਰ ਆ, ਵਿਤਕਰਾ ਨਹੀਂ ਰੱਖਾ। ਲੋ ਸਰਦਾਰ ਜੀ, ਇਹ ਮੈਂ ਜਾ ਰਿਹਾ ਜੇ, ਅੱਲਾ ਤੁਹਾਡਾ ਭਲਾ ਕਰੇ। ਜਿਹੜਾ ਹਰਪੋਕਿਆਂ ਨੂੰ ਮੱਝੂ ਚੱਕ ਨੂੰ ਰੋਡ ਜਾਂਦਾ, ਤੇ ਇੱਥੋਂ ਹੁਣ ਮੈਂ ਟਰਨ ਲੈ ਲਿਆ ਇੱਧਰ ਤੁਹਾਡੇ ਪਿੰਡ ਘੋਗੇ ਨੂੰ। ਤੇ ਇਹ ਜਿਹੜਾ ਰੋਡ ਤੇ ਬਣ ਗਿਆ, ਇਹ ਸੂਏ ਦਾ ਵੀ ਜ਼ਿਕਰ ਕੀਤਾ ਸੀ ਤੁਸੀਂ। ਤੇ ਇਹ ਵੇਖੋ ਨਾ, ਸੂਆ
ਇਹਦੇ ਨਾਲ ਹੀ ਮੈਂ ਜਾ ਰਿਹਾ ਤੁਹਾਡੇ ਪਿੰਡ ਘੋਗੇ ਨੂੰ। ਤੁਸੀਂ ਐਂਟਰ ਦਿੱਤਾ ਸੀ ਭਾਜੀ ਉਹਨਾਂ ਨੂੰ, ਤੇ ਸਰਦਾਰ ਜੋਗਿੰਦਰ ਗਿੱਲ ਸਾਹਿਬ ਨੂੰ ਤੁਸੀਂ ਕਿਹਾ ਸੀ ਕਿ ਮੈਨੂੰ ਬੜਾ ਪਿੰਡ ਯਾਦ ਆਉਂਦਾ, ਪਿੰਡ ਵਾਲੇ ਯਾਦ ਆਉਂਦੇ। ਸਿੰਘ ਸਾਹਿਬ, ਮੈਂ ਫਿਰ ਅੱਜ ਤੁਹਾਨੂੰ ਤੁਹਾਡਾ ਪਿੰਡ ਵੀ ਦਿਖਾਉਣਾ, ਤੁਹਾਡੇ ਪਿੰਡ ਵਾਲਿਆਂ ਨਾਲ ਮੁਲਾਕਾਤ ਵੀ ਕਰਾਉਣਾ, ਤੇ ਜਿਹੜੇ ਮੁਸਲਮਾਨ ਹੋ ਕੇ ਇੱਥੇ ਰਹਿ ਗਏ ਤੁਹਾਡੇ ਰਿਸ਼ਤੇਦਾਰ, ਉਹ ਵੀ ਤੁਹਾਨੂੰ ਮੈਂ ਮਿਲਾਉਂਦਾ। ਤੇ ਜੋਗਿੰਦਰ ਸਿੰਘ ਸਾਹਿਬ ਨੂੰ ਮੇਰਾ ਸਲੂਟ ਹੈ। ਉਹ ਭਾਜੀ ਹੋਣੀ ਬੜੇ ਮੁਹੱਬਤ ਤੇ ਪਿਆਰ ਦੇ ਨਾਲ ਲੋਕਾਂ ਦੇ ਇੰਟਰਵਿਊ ਕਰਕੇ ਤੇ ਉਹਨਾਂ ਨੂੰ ਆਪਸ ਦੇ ਵਿੱਚ ਮਿਲਾਉਂਦੇ ਨੇ, ਤੇ ਬੜਾ ਹੀ ਨੇਕੀ ਦਾ ਕੰਮ ਕਰਦੇ। ਤੇ ਮੇਰਾ ਪਿੰਡ ਜਿਹੜਾ ਘੋਗਾ ਸੀ ਤੂੰ ਮੈਨੂੰ ਦਿਖਾਇਆ ਜਾਏ। ਮੈਂ ਹੁਣ ਘੋਗੇ ਜਾ ਰਿਹਾ ਤੁਹਾਡਾ ਪਿੰਡ ਤੁਹਾਨੂੰ ਵਿਖਾਉਣ ਵਾਸਤੇ। ਜਿਸ ਵਕਤ ਤੁਸੀਂ ਇੱਥੇ ਹੁੰਦੇ ਸੀ ਉਸ ਟਾਈਮ ਕੱਚੇ ਰਾਹ ਹੁੰਦੇ ਸਨ, ਹਾਂਜੀ। ਤੇ ਹੁਣ ਇੱਥੇ ਜਿਹੜਾ ਨਾ ਸੜਕ ਤੇ ਬਣ ਗਈ ਕਾਰਪੇਟ, ਲੇਕਿਨ ਇਹਦੇ ਉੱਤੇ ਜਿਹੜਾ ਟਰਾਲੀਆਂ ਵਗੈਰਾ ਲੰਘਣ ਦੀ ਵਜ੍ਹਾ ਤੋਂ ਇੱਥੇ ਮਿੱਟੀ ਆ ਗਈ ਹੈ। ਫਿਰ ਤੁਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਇੱਕ ਬੰਗਲਾ ਹੁੰਦਾ ਸੀ ਸੂਏ ਦੇ ਉੱਤੇ, ਸੂਏ ਦਾ ਵੀ ਜ਼ਿਕਰ ਕੀਤਾ ਸੀ ਤੇ ਬੰਗਲੇ ਦਾ ਵੀ ਜ਼ਿਕਰ ਕੀਤਾ ਸੀ। ਇਹ ਜੇ ਸੂਆ ਤੇ ਸੂਏ ਦੇ ਨਾਲ ਹੀ ਇਹ ਜੇ ਬੰਗਲਾ, ਇਹ ਵੇਖੋ ਇਹ ਬੰਗਲੇ ਦੀ ਇਮਾਰਤ ਜੇ, ਤੇ ਇਹ ਬੋਰਡ ਜੇ, ਤੇ ਇਹ ਬਿਲਡਿੰਗ ਇਹ ਸਾਰੀ ਬੰਗਲੇ ਦੀ ਹੈ, ਜਿਹੜਾ ਗਲਬਨ ਅੰਗਰੇਜ਼ ਦੇ ਦੌਰ ਦਾ ਬਣਿਆ, ਹੁਣ ਤੇ ਢੱਟ ਟੁੱਟ ਗਿਆ ਹੈ। ਇਹ ਵੇਖੋ ਨਾ ਇਮਾਰਤ ਜਿਹੜੀ ਇਹਨਾਂ ਦੀ ਖਸਤਾ ਹੋ ਗਈ ਹੈ। ਇਹ ਸਾਰਾ ਬੰਗਲਾ ਜੇ ਇਹ ਜਿਹੜਾ, ਤੇ ਉਹ ਅੱਗੇ ਬਿਲਡਿੰਗ ਜਿਹੜੀ ਹੈ ਉਹ ਜਿੱਥੇ ਮਸ਼ੀਨ ਖੜੀ ਹੈ ਮਿਕਸਚਰ ਹੈ, ਤੇ ਉਹ ਜਿਹੜਾ ਅੱਲਾ ਤੁਹਾਡਾ ਭਲਾ ਕਰੇ ਉਹ ਹੈਗਾ ਬੰਗਲੇ ਦੀ ਨਵੀਂ ਬਿਲਡਿੰਗ। ਸ਼ਾਇਦ ਉਸ ਵਕਤ ਵੀ ਤੁਹਾਡੇ ਦੌਰ 'ਚ ਹੀ ਬਣੀ ਹੋਵੇ, ਲੇਕਿਨ ਜਿਹੜੀ ਪਹਿਲੀ ਬਿਲਡਿੰਗ ਹੈ ਉਹ ਤੇ ਢੱਟ ਗਈ ਹੈ। ਇਹ ਲਿਖਿਆ ਜੀ ਹਰਪੋਕੀ ਕਨਾਲ ਰੈਸਟ ਹਾਊਸ established in 1918, ਗੁਜਰਾਂਵਾਲਾ ਕਨਾਲ ਡਿਵੀਜ਼ਨ ਗੁਜਰਾਂਵਾਲਾ, ਟੂਲ ਫਰੀ ਨੰਬਰ। ਤੇ ਇਹ ਵੇਖੋ ਜਿਹੜੇ ਬੰਗਲੇ ਦਾ ਤੁਸੀਂ ਜ਼ਿਕਰ ਕੀਤਾ ਜੀ, ਕੀ ਹਾਲ ਹੈ ਜੀ? ਖੈਰੀਅਤ ਹੈ ਜੀ? ਅਲਹਮਦੁਲਿਲਾ। ਲੋ ਜੀ, ਆਪਣੀ ਵੀਡੀਓ ਜਿਹੜਾ ਤੁਸੀਂ ਬੰਗਲੇ ਦਾ ਜ਼ਿਕਰ ਕੀਤਾ ਉਹ ਵਾਲਾ ਇਹ ਬੰਗਲਾ ਹੈ। ਅੱਛਾ ਮੁਹਤਰਮ, ਇਹ ਬਿਲਡਿੰਗ ਜਿਹੜੀ ਪੁਰਾਣੀ ਹੈ ਕਿ ਨਵੀਂ ਹੈ? 47 ਤੋਂ ਪਹਿਲੇ ਦੀ ਹੈ? ਅੱਛਾ 110 ਸਾਲ ਹੋ ਗਏ। 110 ਸਾਲ, ਹਾਂਜੀ। ਤੇ ਇਹ ਬਲਕਿ ਇਹ ਭਾਈ ਉਹਨੂੰ ਦੱਸਦੇ ਨੇ ਕਿ ਇਹ ਵੀ ਬਿਲਡਿੰਗ ਜਿਹੜੀ ਨਾ ਉਹ ਪੁਰਾਣੀਆਂ ਹੀ ਹੈ, ਇਹ ਵਾਲੀ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ। ਫਿਰ ਉਹ ਜਿਹੜੀ ਪਿੱਛੇ ਬਿਲਡਿੰਗ ਹੈ ਇਹ ਵੀ ਤੁਸੀਂ ਦੇਖੀ ਹੋਗੀ ਆਪਣੇ ਪੀਰੀਅਡ 'ਚ, ਇਹ ਵੀ ਪੁਰਾਣੀ ਹੈ, ਉਹ ਤਾਂ ਖਸਤਾ ਹੋ ਗਈ ਹੈ, ਲੇਕਿਨ ਇਹ ਹੈ ਜਿਹੜੀ ਹੈ ਨਾ ਇਹ ਐਕਟਿਵ ਹੈ। ਇੱਥੇ ਦਫ਼ਤਰ ਜਿਹੜਾ ਨਾ ਮਹਿਕਮਾ ਨਹਾਰ ਦਾ ਨਾ ਜੀ, ਹਾਂ ਮਹਿਕਮਾ ਇਰੀਗੇਸ਼ਨ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ। ਤੇ ਇਹ ਤੁਹਾਡੇ ਜਿਹੜਾ ਪਿੰਡ ਦੇ ਨਾਲ ਇਹ ਦਫ਼ਤਰ ਹੈ, ਬੰਗਲਾ ਜਿਹਨੂੰ ਕਹਿੰਦੇ ਸੀ, ਤੇ ਇਹ ਉਹਦਾ ਬੋਰਡ ਲੱਗਾ ਜੇ। ਤੇ ਮੈਂ ਇਸ ਟਾਈਮ ਖੜਾ ਵਾਂ ਉਸ ਬੋਰਡ ਦੇ ਬੰਗਲੇ ਦੇ ਕੋਲ। ਤੇ ਘੋਗਾ ਇੱਥੋਂ ਕਿੰਨੇ ਕਿਲੋਮੀਟਰ ਹੈ ਜੀ? ਉਹ ਸਾਹਮਣੇ ਘੋਗਾ ਅੱਧਾ ਕਿਲੋਮੀਟਰ ਇੱਧਰਲੇ ਪਾਸੇ, ਤੇ ਅੱਗੇ ਨਾਲ ਹੀ ਤੁਹਾਡਾ ਪਿੰਡ ਹੈ ਜੀ ਘੋਗਾ, ਅੱਧਾ ਕਿਲੋਮੀਟਰ ਦੇ ਫਾਸਲੇ 'ਤੇ। ਤੇ ਹੁਣ ਮੈਂ ਚਾਹੁੰਦਾ ਤੁਹਾਡਾ ਪਿੰਡ ਤੁਹਾਨੂੰ ਦਿਖਾਉਣਾ। ਸ਼ੁਕਰੀਆ ਮਰੀਜ਼ ਕੇ YouTube ਚੈਨਲ ਵਾਸਤੇ ਜਿਹੜਾ ਨਾ ਉਹ ਮਲੂਕ ਸਿੰਘ ਵਿਰਕ ਸਾਹਿਬ ਵਲਦ ਮਲੂਕ ਸਿੰਘ ਵਿਰਕ ਸਾਹਿਬ ਵਲਦ ਸਨਤ ਸਿੰਘ ਵਿਰਕ ਸਾਹਿਬ ਨੰਬਰਦਾਰ। ਜਨਾਬ ਉਹ ਜੇ ਤੁਹਾਡਾ ਪਿੰਡ, ਆ ਜਾਓ ਦਿਖਾ ਦਈਏ। ਪਹਿਲੇ ਤੁਹਾਨੂੰ ਦਿਖਾਇਆ ਸੀ ਇਹ ਸਾਹਮਣੇ ਬੰਗਲਾ ਜਿਹਦਾ ਤੁਸੀਂ ਨਾਂ ਲਿਆ ਸੀ ਐਰੀਗੇਸ਼ਨ ਦਾ, ਉਹ ਤੁਹਾਨੂੰ ਦਿਖਾਇਆ ਸੀ। ਤੇ ਇਹ ਜੇ ਤੁਹਾਡਾ ਪਿੰਡ ਘੋਗਾ, ਜਿੱਥੇ ਤੁਹਾਡੀ ਪੈਲੀ ਸੀ, ਜਿੱਥੇ ਤੁਹਾਡਾ ਘਰ ਸੀ, ਜਿੱਥੇ ਤੁਸੀਂ ਵੱਸਦੇ ਰਹੇ ਤੇ ਜਿੱਥੇ ਤੁਸੀਂ ਖੇਡਦੇ ਰਹੇ, ਪੜ੍ਹਦੇ ਰਹੇ, ਬਾਪ ਦਾਦੇ ਦੇ ਨਾਲ ਜ਼ਿੰਦਗੀ ਗੁਜ਼ਾਰੀ। ਤੇ ਹੁਣ ਮੈਂ ਦਿਖਾਵਾਂਗਾ ਅੱਜ ਤੁਹਾਡਾ ਪਿੰਡ ਘੋਗਾ। ਤੇ ਪੂਰੀ ਵੀਡੀਓ ਤਸੱਲਾ ਦੇ ਨਾਲ ਦੇਖਿਆ ਜੇ ਤੇ ਜਜ਼ਬਾਤ ਆਪਣੇ ਜਿਹੜੇ ਉਹ ਕਾਬੂ 'ਚ ਰੱਖਿਆ ਜੇ। ਬਹੁਤ ਬਹੁਤ ਸ਼ੁਕਰੀਆ। ਤੇ ਨਾਲੇ ਮੈਂ ਤੁਹਾਨੂੰ ਹੁਣ ਤੁਹਾਡੇ ਪਿੰਡ ਦਾ ਵਿਊ ਕਰਾਉਂਦਾ ਹੈ, ਤੁਹਾਡੀਆਂ ਪੈਲੀਆਂ ਦਿਖਾਉਂਦਾ ਹੈ, ਖੇਤ ਦਿਖਾਉਂਦਾ ਹੈ, ਤੇ ਫਿਰ ਤੁਹਾਨੂੰ ਤੁਹਾਡੇ ਪਿੰਡ ਲਿਜਾ ਕੇ ਤੁਹਾਡੇ ਪਿੰਡ ਦੇ ਵਾਸੀਆਂ ਨਾਲ ਗੱਲਬਾਤ ਕਰਾਉਂਦਾ ਹੈ।
ਇਹ ਵੇਖੋ ਨਾ ਜੀ, ਉਸ ਵਕਤ ਜਿਸ ਟਾਈਮ ਤੁਸੀਂ ਹੁੰਦੇ ਸੀ ਉਸ ਵਕਤ ਹੱਲਾਂ ਚੱਲਦੀਆਂ ਹੁੰਦੀਆਂ ਸਨ ਢੱਗਿਆਂ ਤੇ ਸੰਢਿਆਂ ਨਾਲ, ਤੇ ਹੁਣ ਜਨਾਬ ਟਰੈਕਟਰ ਚੱਲਦੇ ਪਏ ਨੇ। ਤੇ ਇਹ ਬੰਦਾ ਆ ਰਿਹਾ ਇੱਧਰੋਂ ਬੰਗਲੇ ਵਾਲੀ ਸਾਈਡ ਤੋਂ, ਹਰਪੋਕੇ ਵਾਲੀ ਸਾਈਡ ਤੋਂ, ਤੇ ਇਹ ਜਾ ਰਿਹਾ ਇੱਧਰ ਘੋਗਿਆ ਨੂੰ। ਆ ਕਾਰਪੇਟ ਰੋਡ ਬਣ ਗਿਆ। ਹਾਂ ਅਲਬੱਤਾ ਇਹ ਜਿਹੜੇ ਟਰਾਲੀਆਂ ਵਗੈਰਾ ਗੁਜ਼ਰਦੀਆਂ ਨੇ ਮਿੱਟੀ ਵਾਲੀਆਂ, ਉਹਨਾਂ ਨੇ ਰੋਡ ਤੇ ਉੱਤੇ ਮਿੱਟੀ ਕਾਫੀ ਸਾਰੀ ਉਹ ਖਿਲਾਰਤੀ ਹੈ। ਕੁਛ ਰੋਡ ਟੁੱਟ ਫੁੱਟ ਦਾ ਵੀ ਸ਼ਿਕਾਰ ਹੋ ਗਿਆ। ਤੇ ਮਲੂਕ ਸਿੰਘ ਸਾਹਿਬ ਸਰਦਾਰ ਜੀ, ਤੁਸੀਂ ਇੰਟਰਵਿਊ ਸਾਡੇ ਭਰਾ ਨੂੰ ਦਿੱਤਾ, ਹਾਂਜੀ, ਤੇ ਤੁਸੀਂ ਬੜਾ ਯਾਦ ਕੀਤਾ ਆਪਣੀ ਪੈਲੀ ਨੂੰ, ਆਪਣੇ ਘਰ ਬੂਹੇ ਨੂੰ, ਆਪਣੇ ਖੇਤਾਂ ਨੂੰ ਤੇ ਖਲਿਆਣਾਂ ਨੂੰ, ਆਪਣੇ ਖੂਹਾਂ ਤੇ ਗੁਰਦੁਆਰਿਆਂ ਨੂੰ। ਤੇ ਉਹ ਤੁਹਾਡੇ ਜਜ਼ਬਾਤ ਦੇਖ ਕੇ ਤੇ ਮੈਂ ਜਿਹੜਾ ਨਾ ਅੱਜ ਨਿਕਲ ਆਇਆ। ਮੈਂ ਕਿ ਯਾਰ ਅੱਜ ਕੁਛ ਵੀ ਹੋ ਜਾਵੇ। ਅੱਜ ਮਲੂਕ ਸਿੰਘ ਨੰਬਰਦਾਰ ਸਾਹਿਬ ਵੱਲ ਸੰਤ ਸਿੰਘ ਨੰਬਰਦਾਰ ਜਿਹੜੇ ਇੱਥੇ ਹੁੰਦੇ ਸਨ, ਅੱਜ ਉਹਨਾਂ ਦਾ ਪਿੰਡ ਉਹਨਾਂ ਨੂੰ ਲਾਜ਼ਮੀ ਵਿਖਾਉਣਾ। ਤੇ ਜਨਾਬ ਹੁਣ ਤਕਰੀਬਨ ਹੋ ਗਏ ਨੇ 4 ਵੱਜ ਗਏ ਨੇ। ਹੁਣ ਇੱਥੇ ਜਾ ਕੇ ਤੁਹਾਨੂੰ ਤੁਹਾਡੇ ਪਿੰਡ ਦੇ ਵਾਸੀਆਂ ਨਾਲ ਗੱਲ ਕਰਾਉਂਦੇ ਹਾਂ। ਤੇ ਯਾਰ ਨੰਬਰਦਾਰ ਸਾਹਿਬ, ਇਹ ਅੱਲਾ ਹੀ ਜਾਣਦਾ ਹੈ ਜਾਂ ਤੁਸੀਂ ਜਾਣਦੇ ਹੋ, ਜਿਸ ਵਕਤ ਤੁਹਾਡੇ ਬਜ਼ੁਰਗ ਇੱਥੋਂ 47 ਦੀ ਵੰਡ ਦੇ ਦੌਰਾਨ 30 ਮੁਰੱਬੇ ਪੈਲੀ ਤੇ ਕਿਲੇ ਮਹੱਲ ਵਰਗੇ ਮਕਾਨ ਤੇ ਕਿਲਿਆਂ ਦੇ ਅੰਦਰ ਪਿੰਡ ਛੱਡ ਕੇ ਉਹ ਇੱਥੋਂ ਖਾਲੀ ਹੱਥੀ ਗਏ। ਘੋੜੀਆਂ ਛੱਡ ਗਏ, ਢੱਗੇ ਛੱਡ ਗਏ, ਮੱਝਾਂ ਛੱਡ ਗਏ ਤੇ ਗਾਵਾਂ ਛੱਡ ਗਏ। ਉਹ ਸੱਜਣ ਛੱਡ ਗਏ, ਉਹ ਬੇਲੀ ਛੱਡ ਗਏ ਜਿਹੜੇ ਨਾਲ ਖੇਡਦੇ ਹੁੰਦੇ ਸਨ ਤੇ ਨਾਲ ਪੜ੍ਹਦੇ ਹੁੰਦੇ ਸਨ। ਤੇ ਜਨਾਬ ਫਿਰ ਨਾਲ ਉਹ ਮੁਜ਼ਾਹਰਾ ਛੱਡ ਗਏ ਜਿਹੜੇ ਤੁਹਾਡੀਆਂ ਜ਼ਮੀਨਾਂ ਵਾਹੁੰਦੇ ਸਨ। ਫਿਰ ਉਹ ਕਿਲੇ ਵਰਗਾ ਘਰ ਛੱਡ ਗਏ ਜਿੱਥੇ ਤੁਸੀਂ ਵੱਸਦੇ ਸੀ। ਉਹ ਮਹੱਲਾਂ ਵਰਗੇ ਜਿਹੜੇ ਨਾ ਘਰ ਡੇਰੇ ਉਹ ਸਾਰੇ ਛੱਡ ਗਏ। ਡੇਰੇ ਵੀ ਅੱਜ ਮੌਜੂਦ ਨੇ ਲੇਕਿਨ ਤੁਸੀਂ ਨਹੀਂ। ਇਹ ਵੇਖੋ ਮੱਝਾਂ ਵੀ ਉਸ ਤਰ੍ਹਾਂ ਵੱਜੀਆਂ ਨੇ ਤੇ ਵਾਸੀ ਵੀ ਨੇ ਲੇਕਿਨ ਵਾਸੀ ਬਦਲ ਗਏ ਨੇ। ਕਿਹੜੀਆਂ ਕਿਹੜੀਆਂ ਵੱਡੀਆਂ ਕੋਠੀਆਂ ਬਣ ਗਈਆਂ ਨੇ ਇੱਥੇ। ਤੇ ਇਹ ਪੁਲੀ ਜਿਸ ਟਾਈਮ ਤੁਸੀਂ ਇੱਥੇ ਹੁੰਦੇ ਨੇ ਸੀ ਜੀ, ਇਹ ਉਸ ਟਾਈਮ ਪੁਲੀ ਹੁੰਦੀ ਸੀ। ਤੇ ਅੱਗੇ ਫਿਰ ਇਹ ਪਿੰਡ ਹੋਰ ਨਾ ਆ ਜਾਂਦੇ ਨੇ, ਉਹਦੇ ਨਾਲ ਚੱਲ ਜਾਂਦੀ। ਤੇ ਇਹ ਸਾਹਮਣੇ ਜਿਹੜਾ ਨਾ ਇਹ ਸਕੂਲ ਬਣ ਗਿਆ, ਸ਼ਾਇਦ ਇਹ ਤੁਹਾਡੇ ਦੌਰ ਦਾ ਸਕੂਲ ਹੋਵੇ। ਤੇ ਥੋੜ੍ਹਾ ਜਿਹਾ ਮੈਂ ਤੁਹਾਨੂੰ ਸਕੂਲ ਦਾ ਪਹਿਲੇ ਵਿਜ਼ਿਟ ਕਰਾ ਦਿੰਦਾ। ਇਹ ਜੋ ਸਕੂਲ ਜਿੱਥੇ ਤੁਸੀਂ ਪੜ੍ਹਦੇ ਹੁੰਦੇ ਸੀ, ਇਹ ਪਿੰਡੋਂ ਬਾਹਰਲੇ ਪਾਸੇ ਪਿੰਡ ਦੇ ਚੜ੍ਹਦਾ ਪਾਸਾ ਆ ਜਾਂਦਾ। ਗੌਰਮੈਂਟ ਗਰਲਜ਼ ਪ੍ਰਾਇਮਰੀ ਸਕੂਲ ਗੋਗਾ। ਇਹ ਵੇਖੋ ਜੀ ਲਿਖਿਆ ਗੋਗਾ। ਤਹਿਸੀਲ ਕਾਮੋਂ ਕੀ ਹੈ ਤੇ ਜ਼ਿਲ੍ਹਾ ਇਹਦਾ ਗੁਜਰਾਂਵਾਲਾ। ਤੇ ਇਹ ਪਿੰਡ ਦੇ ਬਾਹਰਲੇ ਪਾਸੇ ਹੈ ਜਿਹੜਾ ਨਾ ਚੜ੍ਹਦੇ ਪਾਸੇ ਸਕੂਲ ਦੇ ਨਾਲ ਹੀ ਇਹ ਛੱਪੜ ਵੀ ਹਜੇ ਮੌਜੂਦ ਹੈਗਾ ਜੀ। ਇਹ ਹਵੇਲੀਆਂ ਵੀ ਉਸ ਤਰ੍ਹਾਂ ਮੌਜੂਦ ਨੇ ਤੇ ਹਵੇਲੀਆਂ ਦੇ ਬਾਸੀ ਬਦਲ ਗਏ ਨੇ, ਘਰ ਮੌਜੂਦ ਨੇ ਬਦਲ ਗਏ ਨੇ। ਤੇ ਜਨਾਬ ਪਿੰਡ ਦਾ ਬਾਹਰਲੇ ਪਾਸੇ ਪਹਿਲੇ ਵਿਊ ਕਰ ਲਓ।
ਤੇ ਫਿਰ ਜਿਹੜਾ ਤੁਹਾਨੂੰ ਅੰਦਰਲਾ ਹਿੱਸਾ ਦਿਖਾਉਣਾ। ਜੀ ਅਸਲਾਮ ਵਾਲੇਕੁਮ ਵਰਹਿਮਤੁल्लाह। ਮੈਂ ਅੱਜ ਤੋਂ ਕੋਈ ਗਲਬਨ ਸਾਲ ਪਹਿਲੇ ਵੀ ਕੋਗੀ ਪਿੰਡ 'ਚ ਆਇਆ ਸਾਂ ਤੇ ਕੁਝ ਹਿਸਟਰੀ ਇਹਨਾਂ ਦੀ ਉਸ ਵਕਤ ਇਸ ਟਾਈਮ ਮੈਂ ਰਿਕਾਰਡ ਕੀਤੀ ਤੇ ਬੜੀ ਦਰਦਨਾਕ, ਦਿਲ ਨੂੰ ਦੁਖਾਉਣ ਵਾਲੀ, ਇਸ ਲਿਹਾਜ਼ ਦੇ ਨਾਲ ਕਿ ਆਪਣੇ ਖੂਨ ਦਾ, ਰਿਸ਼ਤਿਆਂ ਦਾ ਉਹ ਵਿਛੜਨਾ, ਇਹ ਵੀ ਯਾਦ ਕਰਦੇ ਰਹੇ। ਮੇਰੇ ਕੋਲ ਨੰਬਰ ਵੀ ਇਹਨਾਂ ਦਾ ਮਿਸ ਹੋ ਗਿਆ। ਤੇ ਉਧਰੋਂ ਭਾਈ ਮਲੂਕ ਸਿੰਘ ਸਨ ਜਿਨ੍ਹਾਂ ਦੇ ਵਾਲਿਦ ਦਾ ਨਾਂ ਸੰਤ ਸਿੰਘ ਸੀ। ਨੋਕ ਸਿੰਘ ਹਾਂਜੀ, ਉਹ ਇਸੇ ਖਾਨਦਾਨ ਦੇ ਸੀ। ਸੰਤ ਸਿੰਘ ਵੀ ਤੇ ਨੋਕ ਸਿੰਘ ਜੀ। ਹਾਂਜੀ, ਤੇ ਉਹ ਫਿਰ ਜਿਹੜਾ ਨਾ ਜਿਸ ਟਾਈਮ ਉਹ ਵੀਡੀਓ ਦੇਖੀ ਮੈਨੂੰ ਆਈ, ਜੋਗਿੰਦਰ ਭਾਜੀ ਨੇ ਉਹ ਇੰਟਰਵਿਊ ਉਹਨਾਂ ਦਾ ਕੀਤਾ ਨੋਕ ਸਿੰਘ ਦਾ, ਤੇ ਉਹ ਵੀਡੀਓ ਮੈਂ ਜਿਸ ਟਾਈਮ ਭੇਜੀ ਉਹਨਾਂ ਨੇ ਕਿਹਾ ਕਿ ਜੀ ਇਹ ਪਿੰਡ ਦੇਖਣਾ ਤੇ ਨਾਲ ਜਿਹੜਾ ਗੁਰਦੁਆਰਾ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਹੈ। ਤੇ ਮੈਨੂੰ ਫਿਰ ਜਿਹੜਾ ਨਾ ਉਹ ਸਫ਼ਰ ਕਰਨਾ ਪਿਆ, ਉਹ ਇਸ ਵਾਸਤੇ ਕਿਉਂਕਿ ਮੇਰੇ ਕੋਲ ਨੰਬਰ ਇਹਨਾਂ ਦਾ ਮੋਬਾਈਲ ਤਬਦੀਲ ਕਰਨ ਦੀ ਵਜ੍ਹਾ ਤੋਂ ਉਹ ਨਿਕਲ ਗਿਆ। ਤੇ ਹੁਣ ਜਿਹੜਾ ਥੋੜੀ ਜਿਹੀ ਕਹਾਣੀ ਜਿਹੜੀ ਹੈ ਉਹ ਪਹਿਲੇ ਬਾਬਾ ਜੀ ਨੂੰ ਪੁੱਛਣੇ ਆ ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਆਪਣੇ ਰਿਸ਼ਤੇਦਾਰਾਂ ਦੀਆਂ ਗੱਲਾਂ ਜਿਹੜੀਆਂ ਨਾ ਉਹ ਤੁਹਾਡੇ ਨਾਲ ਕਰਨੇ ਆ। ਬਾਬਾ ਜੀ ਆਪਣਾ ਨਾਮ ਦੱਸਿਆ ਜੇ? ਮੁਹੰਮਦ ਤਫੈਲ। ਮੁਹੰਮਦ ਤਫੈਲ। ਤੇ ਤੁਹਾਡੇ ਵਾਲਿਦ ਦਾ ਨਾਂ ਕੀ ਹੈ? ਭਾਗਦੀਨ। ਭਾਗਦੀਨ। ਇੱਕ ਭਾਗਦੀਨ ਤੁਹਾਡੇ ਵਾਲਿਦ ਦਾ ਨਾਂ ਸੀ, ਦੂਸਰਾ ਭਾਗਦੀਨ ਹੈਗਾ ਸੀ ਉਹ ਆਪਣਾ ਕੀ ਕਹਿੰਦੇ ਨੇ ਉਹਨੂੰ, ਖਾਨ ਮੁਹੰਮਦ ਜੀ ਬਲਾਲ ਦੇ ਵਿੱਚੋਂ। ਹਾਂਜੀ ਹਾਂਜੀ, ਖਾਨ ਮੁਹੰਮਦ ਦੇ ਵਾਲਿਦ ਦਾ ਨਾਂ। ਠੀਕ ਹੋ ਗਿਆ। ਬਰਾਦਰੀ ਇੱਕ ਹੀ ਹੈ, ਖਾਨਦਾਨ ਇੱਕ ਹੀ ਹੈ। ਫਿਰ ਇੱਕ ਚੀਜ਼ ਹੋਰ ਆ ਜਾਂਦੀ ਹੈ ਕਿ ਇੱਥੇ ਜਿਹੜਾ ਨਾ ਉਹ ਆਪਣਾ ਪਹਿਲੇ ਨੰਬਰਦਾਰ ਜਿਹੜੇ ਰਹੇ ਨੇ ਅਮਲੋਕ ਜਾਂ ਅਨੋਖ ਸਿੰਘ, ਉਹਨਾਂ ਦਾ ਤੇ ਤੁਹਾਡਾ ਜਿਹੜਾ ਉਹ ਕੀ ਰਿਸ਼ਤਾ ਸੀ? ਕੀ ਲੱਗਦੇ ਸਨ ਰਿਸ਼ਤੇ 'ਚ ਤੁਹਾਡੇ ਵਿੱਚ? ਉਹ ਚਾਚੇ ਬਾਬੇ ਦੇ ਲੱਗਦੇ ਸਨ। ਅੱਛਾ, ਅਨੋਖ ਸਿੰਘ ਕੇ ਸੰਤ ਸਿੰਘ ਕੇ ਚਾਚੇ ਬਾਬੇ ਦੇ ਸਨ। ਚਾਚੇ ਬਾਬੇ ਦੇ। ਅੱਛਾ, ਉਹ ਪਿਓ ਦੇ ਨਾ ਭਰਾ ਹੀ ਸਨ। ਅੱਛਾ, ਤੁਹਾਡੇ ਵਾਲਿਦ ਦੇ ਭਰਾ ਸਨ? ਆਹੋ। ਅੱਛਾ ਅੱਛਾ। ਤੇ ਉਹ ਮੁਸਲਮਾਨ ਹੋ ਗਏ। ਤੁਹਾਡਾ ਵਾਲਿਦ ਮੁਸਲਮਾਨ ਹੋ ਗਿਆ? ਵਾਲਿਦ ਨਹੀਂ ਹੋਇਆ। ਦਾਦਾ? ਵਾਲਿਦ ਦਾ ਪਿਓ ਹੋ ਗਿਆ। ਦਾਦਾ ਤੁਹਾਡਾ ਮੁਸਲਮਾਨ ਹੋ ਗਿਆ। ਤੁਹਾਡੇ ਦਾਦੇ ਦਾ ਨਾਮ ਕੀ ਸੀ? ਇਮਾਮਦੀਨ। ਇਮਾਮਦੀਨ। ਇਹ ਇਮਾਮਦੀਨ ਦੇ ਇਹ ਮੁਸਲਮਾਨ ਹੋ ਗਏ ਤੇ ਦਾਦੇ ਇਮਾਮਦੀਨ ਦੇ ਹੋਰ ਕਿਹੜਾ ਭਰਾ ਸੀ? ਹੋਰ ਤੇ ਬਲਾਦੀ ਜੀ ਸੀ। ਅੱਛਾ, ਠੀਕ ਹੈ। ਉਹ ਫਿਰ ਸਰਦਾਰ ਸਿੱਖ ਹੀ ਰਹੇ? ਅੱਛਾ, ਉਹ ਸਿੱਖ ਰਹੇ। ਅੱਛਾ, ਇੱਕ ਟਾਬਰੀ ਤੁਹਾਡੀ ਮੁਸਲਮਾਨ ਹੋਈ ਇਮਾਮਦੀਨ ਕੀ ਤੇ ਇੱਕ ਭਾਗਦੀਨ ਕੀ? ਹਾਂ, ਇਹ ਦੋ ਘਰ ਹੀ ਮੁਸਲਮਾਨ ਹੋਏ ਜੀ। ਇਹ ਫਿਰ ਇੱਥੇ ਰਹਿ ਗਏ ਤੇ ਬਾਕੀ ਜਿਹੜੇ ਤੁਹਾਡੀ ਟਾਬਰੀ ਦੂਸਰੀ ਜਿਹੜੀ ਸੀ ਖਾਨ ਰਿਸ਼ਤੇਦਾਰ ਜਿਹੜੇ ਸਨ ਸਿੱਖ ਸਰਦਾਰ ਵਿਰਕ, ਉਹ ਫਿਰ ਸਿੱਖ ਹੀ ਰਹੇ ਤੇ ਉਹ ਪਾਰਟੀਸ਼ਨ ਹੋਈ ਤੇ ਫਿਰ ਉਹ ਇੰਡੀਆ ਚਲੇ ਗਏ। ਆਹੋ, ਇੰਡੀਆ ਟੁਰ ਗਏ। ਤੇ ਜਿਸ ਵਕਤ ਇੱਥੇ ਰਹਿੰਦੇ ਸੀ ਕਹਿੰਦੇ ਸੀ ਕਿ ਇੱਥੇ ਨਾ ਉਹ ਕਿਲੇ ਨਵਾਂ ਹੁੰਦਾ ਸੀ ਇਹ ਪਿੰਡ, ਤੇ ਉਹਦੀ ਜ਼ਰਾ ਥੋੜੀ ਜੀ ਦੱਸੋ ਹਾਂ, ਕਿਸ ਤਰ੍ਹਾਂ ਤੁਹਾਨੂੰ ਕੋਈ ਇਲਮ ਹੈ? ਉਹ ਦੱਸਣਾ ਕੀ ਹੈ, ਉਹ ਤੇ ਤੁਹਾਨੂੰ ਦੱਸਿਆ ਨਾ ਵੀ ਜਿਹੜਾ ਨਾ ਨੋਕ ਸਿੰਘ, ਹਾਂਜੀ, ਅਨੋਖਾ ਦੂਜਾ ਫੌਜਾ ਸਿੰਘ। ਹਾਂਜੀ ਹਾਂਜੀ, ਤੁਹਾਨੂੰ ਦੱਸਿਆ ਵੀ ਪੌੜੀ ਉੱਤੇ ਜੇਦ ਹੋ ਗਈ। ਕਾਹਦੇ ਤੇ? ਪੁਲ ਤੇ। ਪੁਲ ਤੇ। ਅੱਛਾ, ਇਸ ਪੁਲ ਦੇ ਉੱਤੇ ਜੇਦ ਹੋ ਗਈ ਜੀ। ਬਾਹਮਣਾ ਜੀ ਦੀ ਨੋਕ ਸਿੰਘ ਦੇ ਮੁੰਡੇ ਦੀ। ਅੱਛਾ ਜੀ। ਉਹ ਆਖੇ ਮੇਰਾ ਪੁਲ, ਇੱਕ ਪਾਸੇ ਆਖੇ ਉਹ ਮੇਰਾ ਪੁਲ, ਉਹ ਆਖੇ ਮੇਰਾ ਪੁਲ। ਅੱਛਾ, ਕੋਈ ਦਾਰੂ ਦੂਰੂ ਤੇ ਨਹੀਂ ਸੀ ਪੀਤਾ ਉਹਨਾਂ ਨੇ? ਨਾ, ਹਾਂ, ਕੁਝ ਵੀ ਨਾ। ਹੋਸ਼ ਦੇ ਵਿੱਚ ਹੀ ਕਹਿੰਦੇ ਪੁਲ ਦੇ ਮਾਲਕ ਬਣਦੇ ਉਹਦੇ ਨੇ। ਉੱਤੇ ਮੈਂ ਛੋਟਾ ਜਿਹਾ ਸਾਂ। ਅੱਛਾ ਅੱਛਾ। ਜਦੋਂ ਕਤਲ ਹੁੰਦਾ ਹੈ, ਅੱਛਾ, ਉਹ ਇਸ ਪੁਲ ਤੋਂ ਨਾ, ਹਾਂਜੀ, ਜਿਹਦੇ ਨਾਲ ਉਹਨਾਂ ਬੰਦਾ ਮਾਰ ਕੇ ਤੇ ਕਿੰਨਾ ਨੇ ਮਾਰਿਆ ਬੰਦਾ? ਬਾਹਮਣਾ। ਬਾਹਮਣਾ ਨੇ? ਬਾਹਮਣ ਮਾਰ ਕੇ ਤੇ ਨਿਕਲ ਗਏ। ਬਾਹਮਣਾ ਨੇ ਕਿਹਨੂੰ ਮਾਰਿਆ? ਫੌਜਾ ਸਿੰਘ। ਫੌਜਾ ਸਿੰਘ ਨੂੰ। ਅੱਛਾ, ਫੌਜਾ ਸਿੰਘ ਨੂੰ ਮਾਰ ਕੇ ਮੁੜੋ ਨਿਕਲ ਗਏ। ਅੱਛਾ ਜੀ। ਮੁੜੋ ਨਹੀਂ ਬਾਹਰ ਨਾ ਰਹੀ ਇੱਥੇ ਰਹਿਣ ਦੀ। ਅੱਛਾ, ਬਾਹਮਣ ਮਾੜੇ ਹੋਣੇ ਨਾ? ਆਹੋ, ਮਾੜੇ ਸਮੇਂ ਦਾ ਲੱਗ ਗਿਆ ਨਾ। ਅੱਛਾ, ਤੇ ਉਹ ਫੌਜਾ ਸਿੰਘ ਦਾ ਤੇ ਇੱਕੋ ਹੀ ਬੱਚਾ ਹੈ। ਅੱਛਾ, ਉਹਦਾ ਨਾਂ ਕੀ ਹੈ? ਉਹਦੇ ਨਾਮ ਮੇਰਾ ਦੇ ਸੁੱਚਾ ਹੈ। ਸੁੱਚਾ ਸਿੰਘ? ਹਾਂ, ਸੁੱਚਾ ਸਿੰਘ। ਅੱਛਾ, ਫੌਜਾ ਸਿੰਘ ਦਾ ਪੁੱਤਰ ਜਿਹੜਾ ਸੁੱਚਾ ਸਿੰਘ ਹੈ, ਇੱਕੋ ਪੁੱਤਰ ਸੀ ਜਿਸ ਟਾਈਮ ਉਹ ਕਤਲ ਹੋਇਆ? ਨਹੀਂ, ਆਹੋ ਇੱਕੋ ਹੀ ਸੀ। ਅੱਛਾ, ਉਦੋਂ ਕਿੰਨੀ ਕੁ ਉਮਰ ਸੀ ਸੁੱਚਾ ਸਿੰਘ ਦੀ? ਫੌਜਾ ਸਿੰਘ ਦੀ? ਹਾਂਜੀ, ਫੌਜਾ ਸਿੰਘ ਦੀ ਬਾਬਾ ਦੀ ਉਮਰ ਸੀ। ਜਵਾਨ ਸੀ? ਆਹੋ,
ਚੰਗਾ ਭਲਾ। ਤੇ ਜਿਹੜਾ ਸੁੱਚਾ ਸਿੰਘ ਸੀ ਉਹਦੀ ਕਿੰਨੀ ਕੁ ਉਮਰ ਸੀ, ਜਿਹੜਾ ਉਹਦਾ ਪੁੱਤਰ ਸੀ? ਸੁੱਚਾ ਤੇ ਹੌਲਾ ਹੀ ਸੀ, ਅੱਛਾ, ਬੱਚਾ ਹੀ ਸੀ। ਬੱਚਾ ਛੋਟਾ ਸੀ। ਅੱਛਾ, ਉਹ ਤੇ ਉੱਥੇ ਜਾ ਕੇ ਜਵਾਨ ਹੋਇਆ ਹੈ। ਹਾਂਜੀ ਹਾਂਜੀ, ਸੁੱਚਾ ਪੈਦਾ ਤੇ ਇੱਥੇ ਹੀ ਹੋਇਆ ਨਾ। ਸੁੱਚਾ ਉੱਥੇ ਜਾ ਕੇ ਜਵਾਨ ਹੋਇਆ। ਫਿਰ ਇਹ ਦੂਜੇ ਜਿਹੜੇ ਨੇ ਦਲੀਪ ਸਿੰਘ, ਸਰਦਾਰ ਦਲੀਪ ਸਿੰਘ ਹਾਂਜੀ ਹਾਂਜੀ ਤੇ ਇਹ ਮਲੂਕ ਸਿੰਘ ਹਾਂਜੀ। ਤਲੋਕਾ, ਅੱਛਾ ਜੀ, ਤਲੋਕਾ ਇੱਕ ਅੱਛਾ ਜੀ। ਇਸ ਤਰ੍ਹਾਂ ਕਰਕੇ ਸਾਰੇ ਉਹ ਮੁੰਡੇ ਉਦੋਂ ਨਾ ਹੌਲੇ ਸਨ ਜਦੋਂ ਗਏ। ਉਹ ਸਾਡੇ ਅੰਗਰ ਹੌਲੇ ਸਨ ਅੱਛਾ ਅੱਛਾ ਅੱਛਾ, ਤੇ ਗਏ ਸਨ ਉੱਥੇ ਜਾ ਕੇ ਜਵਾਨ ਹੋਏ ਨੇ। ਹਾਂਜੀ। ਉਸ ਵਕਤ ਤੁਹਾਡੀ ਕਿੰਨੀ ਉਮਰ ਸੀ? ਮੇਰੀ ਹਾਂਜੀ, ਮੇਰੀ ਉਮਰ ਉਦੋਂ ਤੇ ਥੋੜੀ ਜਿਹੀ ਸੀ, ਅੰਦਾਜ਼ੇ ਨਾਲ 15 ਸਾਲ, 15-16 ਸਾਲ। ਜਵਾਨ ਸੀ ਕਿ ਉਦੋਂ ਵੀ ਗੱਭਰੂ ਸੀ ਤੁਹਾਡੇ ਨਾਲ ਦੇ? ਤੇ ਉਹ ਕੀ ਕਹਿੰਦੇ ਨੇ, ਬੜੀ ਦੇਰ ਦੇ ਅਗਲੇ ਜਹਾਨ ਪਹੁੰਚ ਗਏ ਨੇ। ਆਹੋ, ਤੁਹਾਡਾ ਅੱਲਾ ਦਾ ਸ਼ੁਕਰ ਹੈ, ਤੁਹਾਡੇ ਤਾਂ ਹਜੇ ਉਸੇ ਤਰ੍ਹਾਂ ਲਾਦੀਆਂ ਭਾਗਦੀਆਂ ਨੇ। ਮੇਰੀ ਤੇ ਹੁਣ 90 ਕੁ ਸਾਲ ਉਮਰ ਹੋ ਗਈ। 90 ਸਾਲ ਉਮਰ ਹੋ ਗਈ, ਘੱਟ ਬੰਦੇ। ਹਿਸਾਬ ਲਾ ਲਓ ਨਾ, ਉਹਨਾਂ ਦੇ ਗਿਆ। ਹਾਂਜੀ, ਮੇਰੇ ਦੇ 76 75 76 ਸਾਲ ਹੋ ਗਏ ਨੇ ਜੀ। ਨਹੀਂ, ਉਹ ਜ਼ਿਆਦਾ ਹੋ ਗਏ ਨੇ ਉਹਨਾਂ ਨੂੰ ਵਿਆਹ। ਇੰਨੀ ਦੇਰੀ ਹੋ ਗਈ ਹੈ? ਆਹ, ਉਦੋਂ ਮੇਰੀ 15-16 ਸਾਲ 15-16 ਸਾਲ ਜਦੋਂ ਗਏ ਨੇ। ਅੱਛਾ ਅੱਛਾ। ਕਿਲੇ ਦਾ ਜ਼ਿਕਰ ਹੁੰਦਾ ਹੈ ਕਿ ਸਾਡਾ ਜਿਹੜਾ ਪਿੰਡ ਉਹ ਇੱਕ ਕਿਲੇ ਦੇ ਅੰਦਰ ਸੀ, ਯਾਨੀ 4 ਚਫੇਰੇ ਦੀਵਾਰ ਸੀ। ਉਹ ਕਿਸ ਤਰ੍ਹਾਂ ਦਾ ਮਾਹੌਲ ਸੀ ਉਦੋਂ? ਦੁਆਰ, ਖਾਨਦਾਨ ਤੇ ਤੁਹਾਡਾ ਇੱਕ ਹੀ ਸੀ ਨਾ? ਦੁਆਰ ਕੋਈ ਨਹੀਂ ਸੀ। ਹਾਂਜੀ, ਅੱਛਾ ਦੁਆਰ ਕੋਈ ਨਹੀਂ, ਝੂਠੀ ਗੱਲ ਹੈ। ਅੱਛਾ ਬਸ ਇਸੇ ਤਰ੍ਹਾਂ ਜਿਵੇਂ ਹੋਣੇ। ਅੱਛਾ, ਹਿਸਾਬ ਦੇ। ਮਤਲਬ ਰਾਹ ਫਿਰ ਇੱਕ ਹੀ ਹੋਣਾ ਨਾ ਪਿੰਡ ਨੂੰ ਆਉਣ ਵਾਸਤੇ, ਜਿੱਥੇ ਬੰਦਾ ਬੈਠਾ ਸੀ ਪੁੱਛਣ ਪਾਣੀ ਧਾਣੀ? ਨਹੀਂ, ਹਾਂ। ਰਾਹ ਇਹੋ ਹੀ ਨੇ ਅੱਛਾ, ਜਿਹੜੇ ਹੁਣ ਨੇ। ਹਾਂਜੀ, ਹਾਂਜੀ। ਇਹੋ ਹੀ ਰਾਹ ਨੇ। ਅੱਛਾ ਇੱਕ ਮੱਲਾ ਸਿੰਘ ਹੁੰਦਾ ਸੀ, ਅੱਛਾ ਉਹ ਇੱਥੋਂ ਦਾ ਲਾਂਦਾ ਸੀ। ਅੱਛਾ ਜੀ, ਉਹਦੇ ਨਾਲ ਦਾ ਬੰਦਾ ਕੋਈ ਨਹੀਂ ਲੱਭਾ। ਅੱਛਾ। ਹਾਂਜੀ, ਉਹ ਕਿਹੜੇ ਪਿੰਡ ਦਾ ਸੀ? ਉਹ ਇੱਧਰ ਦਾ ਸੀ ਮਾਂ ਪਿੰਡ। ਉਹ ਭੋਏ ਸਾਥੋਂ ਹੀ ਲਈ ਸੀ। ਅੱਛਾ ਸਾਡੀ ਹੀ ਬੁਣ ਮਾਰਦੇ ਰਹੇ। ਅੱਛਾ। ਅੱਲਾ ਦੀ ਕਸਮ। ਉਹ ਬੰਦਾ ਚੰਗਾ, ਹਾਂਜੀ, ਮਾੜਿਆ ਵਾਸਤੇ, ਗਰੀਬਾਂ ਵਾਸਤੇ ਬਹੁਤ ਅੱਛਾ। ਇਸ ਵਾਸਤੇ ਜੇ ਸ਼ਹਿਰ ਦੀ ਲੋੜ ਪਈ ਹੈ ਨਾ, ਇੱਕ ਉਹਦੀ ਜਨਾਨੀ, ਕਿਹਦੀ? ਇੱਕ ਉਹਦੀ ਜਨਾਨੀ ਮੱਲਾ ਸਿੰਘ, ਮੱਲਾ ਸਿੰਘ ਦੀ। ਅੱਛਾ ਸੋਲ ਉਹਦਾ ਨਾਮ ਸੀ। ਅੱਛਾ ਇੱਕੋ ਤੀ ਸਿਰਫ ਉਹਦੀ, ਅੱਛਾ ਜੀ। ਇੱਕੋ ਕੱਲੀ ਉਹਦੀ, ਬਲਕਿ ਇੱਕੋ ਧੀ ਸੀ ਉਹਦੀ? ਇੱਕੋ ਤੀ। ਤੇ ਬੰਦਾ ਮੁਸਲਮਾਨ, ਅੱਛਾ ਬੰਦਾ ਮੁਸਲਮਾਨ। ਅੱਛਾ ਹਰ ਬੰਦੇ ਨੂੰ ਉਸ ਦਾਣੇ ਦੇਣੇ ਨੇ। ਅੱਛਾ ਜਿਹੜੀ ਸ਼ਹਿਰ ਦੀ ਲੋੜ ਹੈ, ਅੱਛਾ ਜਾ ਕੇ ਸੋ ਕੋਲ ਲੈ ਲਾ। ਅੱਛਾ, ਬੀਬੀ ਕੋਲ ਬੜੀ ਗੱਲ ਹੈ। ਜਿੰਨੇ ਕਮੀ ਐ ਸਨ ਹਾਂਜੀ। ਸਾਡੇ ਪਿੰਡ ਦੇ ਹੂੰ ਸਾਰੇ ਉਹਦੇ ਕੋਲ। ਤੇ ਫਿਰ ਪੈਲੀ ਵਿੱਚ ਮਾਲ ਵੱਜਾ ਆ, ਹੂੰ ਸਾਰਾ ਮਾਲ ਪਿੰਡ ਦਾ ਉਹਦੀ ਪੈਲੀ ਵਿੱਚ ਵੱਜਾ ਆ। ਬੜੀ ਗੱਲ ਹੈ, ਬੜੀ ਗੱਲ ਹੈ। ਉਹਨੂੰ ਖੁਰ ਪਤਾ ਨਹੀਂ ਉਹ ਮਰ ਗਿਆ ਕਿ ਹੈ ਕਿ ਕੋਈ ਨਹੀਂ। ਨਹੀਂ ਜੀ ਉਹਦੀ ਬਾਪਾ ਨਹੀਂ ਆਈ, ਅੱਛਾ, ਉਹਦੀ ਬਾਪਾ ਨਹੀਂ ਆਈ ਮਤਲਬ ਕਿ ਉਹਦਾ ਪਤਾ ਨਹੀਂ ਲੱਗਾ। ਨਾ। ਅੱਛਾ। ਆ ਮੈਨੂੰ ਪਾਲਿਆ ਉਸ ਦੀ। ਤੁਹਾਡੇ ਦਾਦੇ ਹੋਣੀ ਕਿੰਨੇ ਭਰਾ ਸਨ? ਇਹ ਚਾਹੇ 4 ਸਾਲ। 3-4 ਭਰਾ ਸਨ। ਤੁਹਾਡਾ ਦਾਦਾ ਇਕੱਲਾ ਹੀ ਮੁਸਲਮਾਨ ਹੋਇਆ ਸੀ, ਤੇ ਬਾਕੀ ਦਾਦੇ ਦੇ ਭਰਾ, ਉਹਨਾਂ ਦੇ ਨਾਂ ਯਾਦ ਹੈ ਕੋਈ? ਕਿਹਦਾ ਨਿਯਾਮ ਨਹੀਂ ਸੀ। ਨਿਜ਼ਾਮ? ਨਿਯਾਮ ਦੀ ਉਹ ਵੀ ਮੁਸਲਮਾਨ ਹੋ ਗਿਆ ਸੀ? ਆਹੋ, ਮੈਨੂੰ ਅੱਛਾ, ਦਾਦੇ ਦਾ ਭਰਾ। ਅੱਛਾ ਗੁਲਾਬ ਦੀ ਮਤਲਬ ਕਿ ਤੁਹਾਡਾ ਦਾਦਾ ਨਹੀਂ ਬਲਕਿ ਤੁਹਾਡਾ ਪੜਦਾਦਾ ਫਿਰ ਮੁਸਲਮਾਨ ਹੋਇਆ ਹੁਣ? ਤੁਹਾਡਾ ਪੜਦਾਦਾ ਮੁਸਲਮਾਨ ਹੋਇਆ ਪਹਿਲੇ? ਆ ਪੜਦਾਦਾ ਜੀ। ਹਾਂਜੀ, ਪੜਦਾਦਾ ਹੀ ਤੁਹਾਡਾ ਪੜਦਾਦਾ ਫਿਰ ਮੁਸਲਮਾਨ ਹੋਇਆ। ਅੱਗੋਂ ਫਿਰ ਉਹਦੇ ਹੀ ਔਲਾਦ ਤੁਹਾਡੇ ਜਿਹੜੇ ਦਾਦੇ ਹੋਣੀ ਸਨ ਜਾਂ ਤੇ ਤੁਹਾਡੇ ਵਾਲਦ, ਇਹ ਫਿਰ ਜ਼ਾਹਰ ਇਹ ਵੀ ਮੁਸਲਮਾਨ ਹੀ ਹੋਣੇ ਸਨ? ਉਹਨਾਂ ਦੀਆਂ ਧੀਆਂ ਸਨ ਸਾਰੀਆਂ। ਹਾਂਜੀ। ਉਹਨਾਂ ਧੀਆਂ ਵਿਆਹ ਛੱਡੀਆਂ। ਅੱਛਾ ਜੀ, ਉਹ ਗੱਲ ਹੁੰਦੀ ਸੀ ਉਹਦੀ, ਆਪਣਾ ਅੱਲਾ ਤੁਹਾਡਾ ਭਲਾ ਕਰੇ, ਪੜਦਾਦੇ ਦੇ ਅੱਗੋਂ ਤੁਹਾਡੇ ਦਾਦੇ ਉਹਨਾਂ ਦੀ,
ਯਾਨੀ ਤੁਹਾਡਾ ਦਾਦੇ ਜਿਹੜੇ ਸਨ ਉਹਨਾਂ ਇਸਲਾਮ ਕਬੂਲ ਕੀਤਾ, ਅੱਗੋਂ ਤੁਹਾਡੇ ਜਿਹੜੇ ਫਿਰ ਦਾਦੇ ਹੋਣੀ ਉਹ ਵੀ ਮੁਸਲਮਾਨ, ਫਿਰ ਅੱਗੋਂ ਤੁਹਾਡੀ ਨਸਲ ਇਹ ਖਾਨਦਾਨ ਅਲੱਗ ਹੋ ਗਿਆ ਤੇ ਬਾਕੀ ਨੋਕ ਸਿੰਘ ਮਲੂਕ ਸਿੰਘ ਤੇ ਉਹ ਖਾਨਦਾਨ ਫਿਰ ਅਲੱਗ ਹੋ ਜਾਂਦਾ ਹੈ। ਫਿਰ ਉਸ ਤੋਂ ਇਲਾਵਾ ਜਿਹੜਾ ਦੂਸਰਾ ਖਾਨੂ ਕੇ ਉਹ ਖਾਨਦਾਨ ਅਲੱਗ ਹੋ ਜਾਂਦਾ ਹੈ, ਉਹ ਅਲੱਗ ਹੋ ਜਾਂਦਾ ਹੈ ਆਪਸ 'ਚ ਹੀ ਰਿਸ਼ਤੇਦਾਰ ਚਾਚੇ ਤਾਏ ਇਸ ਤਰ੍ਹਾਂ ਹੀ ਨੇ ਸਾਰੇ ਇੱਕ ਦਾ ਮਤਲਬ ਕਿ ਪਿੱਛੇ ਜਾ ਕੇ ਇੱਕ ਹੀ ਮੋਢਿਆ ਹੈ ਇੱਕੋ ਹੀ ਮੋਢ। ਅੱਛਾ ਫਿਰ ਉਹ ਦੱਸਦੇ ਪਏ ਨੇ ਕਿ ਜਿਹੜਾ ਤੁਹਾਡਾ ਅਸਲ ਦੇ ਵਿੱਚ ਇੱਥੇ ਸਾਡੇ ਖਿੱਤੇ 'ਚ ਦੇ ਵੀ ਅਕਸਰੀਅਤ ਮੁਸਲਮਾਨ ਨੇ ਜਿਹੜੇ ਨਾ ਉਹ ਹਿੰਦੂਆਂ ਸਿੱਖਾਂ ਤੋਂ ਹੋਏ ਨੇ। ਉਹਨਾਂ ਨੇ ਮਲੂਕ ਸਿੰਘ ਨੇ ਨਾਂ ਇੱਕ ਸਾਈ ਦਾ ਲਿਆ ਹੈ, ਬਲੋਚੀ ਸਾਈ। ਉਹਦਾ ਕੋਈ ਦੱਸੋ ਹਾਂ ਕਿੱਥੇ ਕੀ ਹਿਸਾਬ ਕਿਤਾਬ ਆ ਉਹਦਾ ਪਤਾ ਚੱਲਿਆ ਕੋਈ ਕਾਮੋਂ ਕੀ ਚਲੇ ਗਏ ਨੇ? ਆ ਕਾਮੋਂ ਵੀ ਟੁਰ ਗਏ ਹਾਂਜੀ ਸਾਰੇ ਟੁਰ ਗਏ ਨੇ, ਮਾਰ ਖਾਪ ਗਏ ਨੇ ਗੇ। ਆਪ ਤਾਂ ਮਾਰ ਖਾਪ ਗਏ ਅੱਗੋਂ ਉਹਦੀ ਔਲਾਦ ਕਹਿੰਦੇ ਨੇ ਕਾਮੋਂ ਕੀ ਚਲ ਗਈ ਹੈ। ਆਹ ਕਾਮੋਂ ਵੀ ਟੁਰ ਗਏ ਨੇ, ਉਹਦੇ ਇਹਨੂੰ ਸਾਈ ਨੂੰ ਪਤਾ ਹੋਣਾ ਵੀ। ਅੱਛਾ ਫਿਰ ਅੱਗੇ ਦੱਸਿਆ ਕਿ ਇੱਥੇ ਮੌਲਵੀ ਚਿਰਾਗ ਦੇ ਹੁੰਦਾ ਸੀ, ਉਹ ਵੀ ਕਾਮੋਂ ਕੀ, ਉਹ ਵੀ ਕਾਮੋਂ ਕੀ ਚਲ ਗਿਆ, ਉਹ ਵੀ ਕਾਮੋਂ, ਉਹਦੇ ਬੱਚੇ ਅੱਗੋਂ। ਉਹ ਬੱਚੇ ਵੀ ਕਾਮੋਂ। ਅੱਛਾ ਫਿਰ ਇੱਕ ਉੱਥੇ ਨਾਂ ਲਿਆ ਸੀ ਉਹਨਾਂ ਨੇ, ਅੱਲਾ ਭਲਾ ਕਰੇ ਤੁਹਾਡਾ, ਇਹਨਾਂ ਦੇ ਨਾਲ ਪੜ੍ਹਦਾ ਰਿਹਾ ਇੱਕ ਖਾਨੂ ਵੀਰਕ, ਉਹ ਤਾਂ ਆਪ ਫੌਤ ਹੋ ਗਿਆ ਨਾ ਜੀ। ਹਾਂਜੀ ਫਿਰ ਇੱਕ ਫਰੋਜ਼, ਦੋ ਫਰੋਜ਼ ਹੁੰਦੇ ਸਨ, ਇੱਕ ਕਸ਼ਮੀਰੀ ਹੁੰਦਾ ਸੀ ਤੇ ਇੱਕ ਹੋਰ ਸ਼ੇਖ ਹੁੰਦਾ ਸੀ। ਸ਼ੇਖ ਨਹੀਂ ਹੁੰਦਾ, ਫਰੋਜ਼ ਕਸ਼ਮੀਰੀ ਸੀ। ਆਹ ਅੱਛਾ ਤੇ ਫਰੋਜ਼ ਕਸ਼ਮੀਰੀ ਕੇ ਕਿੱਥੇ ਗਏ ਨੇ? ਉਹ ਵੀ ਕਾਮੋਂ ਕੀ, ਉਹ ਵੀ ਕਾਮੋਂ ਕੀ ਚਲ ਗਏ, ਇਸ ਪਿੰਡੋਂ ਚਲੇ ਗਏ ਨੇ। ਸਾਰੇ ਕਸ਼ਮੀਰੀ ਟੁਰ ਗਏ ਨੇ, ਸਾਰੇ ਕਸ਼ਮੀਰੀ ਚਲ ਗਏ ਨੇ। ਉਹ ਛੁੱਟ ਗਏ। ਠੀਕ ਹੋ ਗਏ। ਮੌਲਵੀ ਚਿਰਾਗ ਦੀਨ ਕੇ ਵੀ ਚਲ ਗਏ ਕਾਮੋਂ ਕੀ ਤੇ ਉਹਦੇ ਬੱਚੇ ਵੀ ਚਲ ਗਏ। ਫਿਰ ਜਿਹੜਾ ਈਸਾਈ ਸੀ ਜਿਹੜਾ ਬਲੋਚੀ ਸਾਈ ਉਹ ਵੀ ਚਲ ਗਏ ਤੇ ਉਧਰੋਂ ਜਿਹੜਾ ਕਸ਼ਮੀਰੀ ਫਰੋਜ਼ ਕੇ ਉਹ ਵੀ ਇੱਥੋਂ ਚਲੇ ਗਏ ਨੇ। ਠੀਕ ਹੋ ਗਿਆ, ਕਸ਼ਮੀਰੀ ਸਾਰੇ ਚਲ ਗਏ। ਲਓ ਜੀ ਜਿਨ੍ਹਾਂ ਦੇ ਮੁਕੱਦਰਾਂ 'ਚ ਇੱਥੇ ਰਿਜ਼ਕ ਅੱਲਾ ਨੇ ਲਿਖਿਆ ਸੀ ਉਹਨਾਂ ਨੇ ਰਹਿਣਾ ਸੀ। ਬਾਕੀ ਵਕਤ ਦੇ ਨਾਲ ਨਾਲ ਹਰ ਜਗ੍ਹਾ ਇਨਸਾਨ ਜਿਹੜਾ ਨਾ ਹਿਜਰਤ ਕਰ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਚਲ ਗਏ ਇੰਡੀਆ ਆਪਣੀ ਸਹੂਲਤ ਵਾਸਤੇ, ਇਸੇ ਤਰ੍ਹਾਂ ਇੱਥੋਂ ਦੇ ਜਿਹੜੇ ਬਸ਼ਿੰਦੇ ਸਨ ਇਸ ਪਿੰਡ 'ਚ ਰਹਿਣ ਵਾਲੇ ਉਹ ਵੀ ਜਿਹੜਾ ਨਾ ਉਹ ਫਿਰ ਆਪਣੇ ਰੋਜ਼ੀ ਰੋਟੀ ਵਾਸਤੇ ਦੂਸਰੇ ਸ਼ਹਿਰਾਂ ਦੇ ਵਿੱਚ ਉਹ ਹਿਜਰਤ ਕਰ ਗਏ। ਤੇ ਬਾਬਾ ਜੀ ਹੁਣ ਤੁਹਾਨੂੰ ਕਿੰਨਾ ਕੁ ਯਾਦ ਆਉਂਦੇ ਨੇ ਆਪਣੇ ਪਤੀ? ਇਹ ਤੁਹਾਡਾ ਜਿਹੜਾ ਮਲੂਕ ਸਿੰਘ ਇਹ ਤੁਹਾਡਾ ਕੀ ਲੱਗਦਾ ਜੀ? ਪੋਤਰਾ ਲੱਗਦਾ ਹੈ? ਪੋਤਰਾ ਹੀ ਲੱਗਾ ਨਾ। ਅੱਛਾ ਉਹਦੀ ਤਸਵੀਰ ਵੇਖਣੀ ਜੇ? ਵਿਖਾਓ ਨਾ ਹੈ ਤਸਵੀਰ। ਆ ਲਓ ਫਿਰ ਉਹਦੀ ਮੈਂ ਤੁਹਾਨੂੰ ਸੁਣਾ ਦਿੰਦਾ ਜੇ। ਮੇਰਾ ਨਾਮ ਮਲੂਕ ਸਿੰਘ ਹੈ ਜੀ। ਇਹ ਸਾਡੇ ਦੋਸਤ ਨੇ ਇੰਡੀਆ ਦੇ ਵਿੱਚ ਜੋਗਿੰਦਰ ਗਿੱਲ ਸਾਹਿਬ। ਇਹਨਾਂ ਨੂੰ ਜਿਸ ਤਰ੍ਹਾਂ ਮੈਂ ਤੁਹਾਡੇ ਕੋਲ ਆਇਆ ਇਸੇ ਤਰ੍ਹਾਂ ਇਹ ਜੋਗਿੰਦਰ ਗਿੱਲ ਸਾਹਿਬ ਜਿਹੜੇ ਨੇ ਇਹ ਇਹਨਾਂ ਕੋਲ ਗਏ ਸਨ ਤੁਹਾਡੇ ਭਤੀਜੇ ਕੋਲ। ਉਹਨਾਂ ਨੇ ਤੁਹਾਡੇ ਭਤੀਜੇ ਦਾ ਇੰਡੀਆ 'ਚ ਮਲੂਕ ਸਿੰਘ ਦਾ ਇੰਟਰਵਿਊ ਕੀਤਾ ਤੇ ਇਹ ਉਹਦੀ ਤਸਵੀਰ ਜੇ ਤੇ ਇਹ ਹੁਣ ਉਹਦੀ ਗੱਲ ਸੁਣ ਲਓ। ਪਿਤਾ ਦਾ ਨਾਮ ਸਰਦਾਰ ਸਨ ਸਿੰਘ ਨੰਬਰਦਾਰ ਸੀ ਤੇ ਦਾਦਾ ਜੀ ਦਾ ਗੁਰਦਿੱਤ ਸਿੰਘ ਨਾਮ ਸੀ ਮੇਰੇ ਦਾਦੇ ਜੀ ਦਾ। ਉੱਥੇ ਪਿੰਡ ਸਾਡਾ ਕੋਗਾ ਤਹਿਸੀਲ ਕਾਮੋਂ ਕੀ ਸੀ ਜ਼ਿਲ੍ਹਾ ਗੁਜਰਾਂਵਾਲਾ। ਫਿਰਕ ਬਲਾਦਰੀ ਆ ਅਸੀਂ ਉਹਦੀ ਖਾਨਦਾਨ ਵਿੱਚੋਂ ਆ। ਦੁਆਲੇ ਹਰਪੋਕੀ ਪਿੰਡ ਸੀ, ਖਰਕ ਪਿੰਡ ਸੀ, ਇੱਕ ਘੋਮਾ ਪਿੰਡ ਸੀ। ਤੁਹਾਡੇ ਨਾਲ ਕੋਈ ਤੁਹਾਡੇ ਹਾਣੀ ਉਹ ਮੁਸਲਮਾਨ ਇੱਕ ਮੀਆਂ ਪੜਾਉਂਦਾ ਸੀ, ਉਹਦਾ ਨਾਮ ਸੀ ਚਿਰਾਗ। ਉਹ ਚਿਰਾਗ ਕਾਮੋਂ ਕੀ ਚਲ ਗਿਆ। ਇੱਕ ਦਾ ਨਾਮ ਤੇ ਖਾਨੂ ਸੀ, ਉਹ ਨੰਬਰਦਾਰ ਵੀ ਪਿੱਛੇ ਬਣਿਆ ਮੇਰੇ ਪਾਕਿਸਤਾਨ ਆਉਣ ਤੋਂ ਬਾਅਦ। ਕਿਹੜਾ ਮੁੰਡਾ ਸੀ? ਉਹ ਸੀ ਭਾਗਦੀਨ ਦਾ ਮੁੰਡਾ ਸੀ। ਭਾਗਦੀਨ ਕੌਣ ਸੀ ਉਹ? ਭਾਗਦੀਨ ਸਾਡੇ ਵਿੱਚੋਂ ਮੁਸਲਮਾਨ ਹੋ ਗਿਆ ਸੀ। ਉਹਦਾ ਹੀ ਆਹੋ ਬਾਅਦ ਵਿੱਚ ਉੱਥੇ ਹੀ ਰਹਿ ਗਿਆ। ਪਾਕਿਸਤਾਨ ਬਣਨ ਵੇਲੇ ਉਹ ਤੁਹਾਡੇ ਸ਼ਰੀਕੇ ਚੋਂ ਸੀ? ਸ਼ਰੀਕੇ ਚੋਂ ਆਇਆ ਹੀ ਨਹੀਂ ਸੀ। ਇੱਕ ਤੇ ਫਰੋਜ਼ ਸੀ, ਇੱਕ ਦਾ ਤੇ ਨਾਮ। ਬੱਚੇ 3 4 10 ਪੜ੍ਹਦੇ ਸਨ। ਤੇ ਲੋ ਜੀ ਸਰਦਾਰ ਜੀ ਇਹ ਤੁਹਾਡੇ ਜਿਹੜੇ ਨਾ ਚਾਚਾ ਜੀ ਲੱਗਦੇ ਨੇ ਜਿਨ੍ਹਾਂ ਦੇ ਕੋਲ ਮੈਂ ਬੈਠਾ ਹਾਂ। ਬਾਬਾ ਜੀ ਤਫੈਲ ਵਿਰਕ ਸਾਹਿਬ ਜਿਹੜੇ ਨੇ ਇਹ ਤੁਹਾਡੇ ਚਾਚਾ ਜੀ ਲੱਗਦੇ ਨੇ ਜਿਨ੍ਹਾਂ ਦੇ ਕੋਲ ਮੈਂ ਬੈਠਾ ਹਾਂ। ਤੇ ਇਹਨਾਂ ਦੀ ਮਿਹਰਬਾਨੀ, ਇਹਨਾਂ ਨੇ ਟਾਈਮ ਦਿੱਤਾ। ਇਹਨਾਂ ਦੇ ਜਿਹੜਾ ਨਾ ਉਹ ਕੋਈ ਨੰਬਰ ਦਿੰਦਾ WhatsApp ਦਾ ਜੇ ਤੇ ਤੁਸੀਂ ਕਾਲ ਕਰ ਸਕੋ। ਇਹਨਾਂ ਦੇ ਬੇਟੇ ਦਾ ਵੀ ਨੰਬਰ ਤੁਹਾਨੂੰ ਜਿਹੜਾ ਨਾ ਉਹ ਮਿਲ ਜਾਏਗਾ ਇਨਸ਼ਾਅੱਲਾ। ਤੇ ਇਹਨਾਂ ਦੇ ਨਾਲ ਰਾਬਤਾ ਕਰ ਲਓ। ਅੱਲਾ ਇਹਨਾਂ ਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ, ਇਹਨਾਂ ਨੂੰ ਜ਼ਿੰਦਗੀ ਦੇਵੇ। ਇਹ ਵੀ ਕਾਫੀ ਮਿਸ ਕਰਦੇ ਨੇ ਤੁਹਾਨੂੰ। ਮਲੂਕ ਸਿੰਘ ਸਾਹਿਬ ਇਹ ਪਿੰਡ 'ਚ ਮੈਂ ਖੜਾ, ਇਹ ਦੇਖੋ ਤੁਹਾਡੇ ਪਿੰਡ ਘੋਗੇ 'ਚ ਤੇ ਘੋਗੇ ਦੇ ਨਾਲ ਹੀ ਇਹ ਚੜ੍ਹਦੇ ਪਾਸੇ ਸਕੂਲ ਦੇ ਤੇ ਨਾਲ ਹੀ ਸੂਆ
ਤੇ ਸੂਆ ਵੀ ਤੁਹਾਨੂੰ ਅੱਗੇ ਦਿਖਾਇਆ, ਸਕੂਲ ਹੈ ਤੁਹਾਨੂੰ ਦਿਖਾ ਦਿੰਦੇ ਹਾਂ। ਤੇ ਨਾਲ ਹੁਣ ਜਿਹੜਾ ਗੁਰਦੁਆਰਾ ਥੋੜਾ ਜਿਹਾ ਤੁਹਾਨੂੰ ਵਿਜ਼ਿਟ ਕਰਾ ਦਿੰਦੇ ਹਾਂ। ਤੇ ਤੁਹਾਡਾ ਜਿਹੜਾ ਚਾਚਾ ਲੱਗਦਾ ਹੈ ਮੁਹੰਮਦ ਤੁਫੈਲ, ਇਹਨਾਂ ਦੇ ਵਾਲਦ ਦਾ ਨਾਮ ਵੀ ਭਾਗਦੀਨ ਹੈ। ਤੇ ਇਹਨਾਂ ਦੇ ਕੋਲੋਂ ਹੁਣ ਮੈਂ ਉੱਠ ਕੇ ਆਇਆ ਇਹਨਾਂ ਦੇ ਡੇਰੇ ਤੋਂ। ਹਾਂਜੀ ਕਿੱਧਰ? ਇਹ ਪਿੰਡ ਦਾ ਬਾਹਰਲਾ ਪਾਸਾ ਜੇ ਸਾਰਾ। ਤੇ ਆਹ ਜਿੱਥੇ ਬੱਚੇ ਖੜੇ ਨੇ ਉਸ ਵਕਤ ਪੁਲੀ ਹੁੰਦੀ ਸੀ। ਇਹ ਪੁਲੀ ਪੁਰਾਣੀ ਹੀ ਹੈ। ਹੈਂ? ਤੇ ਉਹ ਚਾਚੇ ਨੇ ਜਿਹੜਾ ਜ਼ਿਕਰ ਕੀਤਾ ਨਾ ਜੀ, ਉਹ ਇਸ ਪੁਲੀ ਦਾ ਜ਼ਿਕਰ ਕੀਤਾ ਕਿ ਜਿੱਥੇ ਉਹ ਜਿਹੜਾ ਨਾ ਸਰਦਾਰ ਕਤਲ ਹੋਇਆ ਸੀ, ਉਹ ਖੱਤਰੀ ਨੇ ਕਤਲ ਕੀਤਾ ਸੀ। ਦੋ ਹੋਏ ਨੇ ਇਸ ਪਿੰਡ ਦਾ ਬੰਦਾ ਉੱਥੇ ਜਾ ਬੈਠਾ, ਉਹਨੇ ਨਾਂ ਰੱਖ ਕੇ ਨਵਾਂ ਹੋਊਗਾ। ਅੱਛਾ। ਤੇ ਇਹ ਪੁਲੀ ਤੋਂ ਜਿਹੜਾ ਨਾ ਕਹਿੰਦੇ ਇੱਥੇ ਲੜਾਈ ਹੋਈ ਸੀ। ਇੱਕ ਬੰਦਾ ਕਹਿੰਦਾ ਸੀ ਪਰਲੇ ਪਾਸੇ ਕੋਈ ਬੈਠਾ ਸੀ, ਉਹ ਕਹਿੰਦਾ ਸੀ ਮੇਰੀ ਪੁਲੀ ਹੈ। ਤੇ ਇੱਕ ਬੈਠਾ ਸੀ ਸਰਦਾਰ ਵਾਲੇ ਪਾਸੇ, ਕਹਿੰਦਾ ਮੇਰੀ ਪੁਲੀ ਹੈ। ਇਸ ਪੁਲੀ ਤੋਂ ਜਨਾਬ ਉਹਨਾਂ ਦੀ ਜਿਹੜੀ ਨਾ ਉਹ ਜ਼ਿੱਦ ਬਣ ਗਈ। ਤੇ ਫਿਰ ਉਹਨਾਂ ਨੇ ਉਹ ਸਰਦਾਰ ਜਿਹੜਾ ਸੀ ਉਹਨੂੰ ਕਤਲ ਕਰ ਦਿੱਤਾ। ਉਹ ਫਿਰ ਜਿਹੜੇ ਸਨ ਖੱਤਰੀ, ਤੇ ਉਹ ਇੱਥੋਂ ਫਿਰ ਉਹ ਪਿੰਡੋਂ ਉੱਠ ਕੇ ਤੇ ਚੱਲ ਗਏ। ਤੇ ਇਹ ਪੁਲੀ ਨੇ ਇਹ ਕਹਿ ਲਓ ਕਿ ਹੱਸਦੇ ਵਸਦੇ ਘਰ ਜਿਹੜੇ ਆ ਨਾ ਉਹ ਉਜਾੜ ਛੱਡੇ, ਥੋੜ੍ਹੀ ਜਿਹੀ ਬਰਦਾਸ਼ਤ ਨਾ ਕਰਨ ਦੀ ਵਜ੍ਹਾ ਤੋਂ। ਇਹ ਮੇਰੀ ਪੁਲੀ ਹੈ ਤੇ ਮੇਰੀ ਹੈ। ਤੇ ਹੁਣ ਨਾ ਤੇ ਖੱਤਰੀ ਰਹਿ ਗਏ, ਨਾ ਹੀ ਸਰਦਾਰ ਰਹਿ ਗਏ। ਹੁਣ ਇਸ ਵਕਤ ਮੁਸਲਮਾਨ ਇੱਥੇ ਆਬਾਦ ਨੇ। ਤੇ ਇਹ ਜਿਹੜਾ ਨਾ ਇਹ ਨਵਾਂ ਘੋਗਾ ਕਿਹੜਾ ਬੇਟਾ? ਨਵਾਂ ਘੋਗਾ ਅਗਲੇ ਪਾਸੇ। ਅੱਛਾ, ਇਹ ਜਿਹੜਾ ਦਰਬਾਰ ਹੈ ਨਾ ਇਹ ਨਵਾਂ ਘੋਗਾ। ਤੇ ਇੱਧਰ ਆਓ ਸਾਹਮਣੇ, ਇੱਧਰ ਕਿਹੜਾ ਪਿੰਡ ਹੈ? ਉਹ ਚੀਮਾ ਡੇਰਾ ਅੱਗੇ, ਉਹ ਚੀਮਿਆਂ ਦਾ ਡੇਰਾ। ਤੇ ਇਹ ਇੱਧਰ ਆ ਜਾਂਦਾ ਨਵਾਂ ਘੋਗਾ। ਤੇ ਇਹ ਜਿਹੜਾ ਨਾ ਬੋਰਡ ਇਹ ਤੁਹਾਡੇ ਦੌਰ ਦਾ ਹੀ, ਇੱਥੇ ਸ਼ਾਇਦ ਕੋਈ ਖੂਹ ਹੋਵੇ, ਤੁਹਾਨੂੰ ਹੀ ਪਤਾ ਹੋਏਗਾ। ਤੇ ਚਲੋ ਹੁਣ ਤੁਹਾਨੂੰ ਤੁਹਾਡਾ ਜਿਹੜਾ ਨਾ ਗੁਰਦੁਆਰਾ ਉਹ ਦਿਖਾ ਦਿੰਦੇ। ਇਹ ਕਿਹਦਾ ਘਰ ਹੈ ਜੀ? ਇਹ ਕੋਈ ਮੁਹੰਮਦ ਆਂਦਾ ਨਵਾਂ ਹੀ ਪਿਆ। ਅੱਛਾ, ਖਾਨੂ ਵਿਰਕਾ ਕਿਹੜਾ ਸੀ? ਉਹ ਪੁਰਾਣਾ ਘਰ ਉਹ ਟੈਕਸੀ ਦੀ ਆ ਗਿਆ, ਨਵਾਂ ਬਣ ਗਿਆ ਉਹ ਕਿਹਾ। ਅੱਛਾ ਅੱਛਾ, ਸਾਰਾ ਸਿੱਧਾ ਇਹ ਵੀ ਜੀ ਪਿੰਡ। ਉਹ ਨਵਾਂ ਘੋਗਾ ਦੇ। ਅੱਛਾ, ਇਹ ਸਾਹਮਣੇ ਨਵਾਂ ਘੋਗਾ ਇਹ ਜਿਹੜਾ। ਇਹ ਬਦਾਲ ਦਾ। ਤੇ ਇਹ ਨਹਿਰ ਵੱਲੋਂ ਜਾਈ ਹੈ ਨਾ ਜੀ ਸੂਏ ਵੱਲੋਂ, ਤੇ ਇੱਧਰਲੇ ਪਾਸੇ ਆ ਜਾਂਦਾ ਗੁਰਦੁਆਰਾ ਜਿੱਧਰ ਤੁਹਾਡਾ ਤੁਸੀਂ ਜ਼ਿਕਰ ਕੀਤਾ ਨਾ। ਇਹ ਅੱਛਾ ਅੱਛਾ। ਤੇ ਹੁਣ ਚੂੰਕਿ ਗੁਰਦੁਆਰੇ ਦੇ ਜਿਹੜੇ ਅਸਰਾਤ ਖਤਮ ਹੋ ਗਏ ਨੇ, ਗੁਰਦੁਆਰਾ ਬਿਲਕੁਲ ਖਤਮ ਹੋ ਗਿਆ ਇੱਥੋਂ ਤੇ ਹੁਣ ਇਹ ਹਵੇਲੀ ਜਿਹੜੀ ਹੈ ਨਾ ਉਹ ਆ ਗਈ ਹੈ। ਇਹ ਸੂਏ ਦੇ ਨਾਲ ਹੀ ਹੈ ਬਿਲਕੁਲ ਹੀ। ਤੇ ਹੁਣ ਇੱਥੇ ਜਾਨਵਰ ਇਨਸਾਨ ਉਸੇ ਤਰ੍ਹਾਂ ਨੇ। ਤੇ ਸਿਰਫ ਇਹ ਤਬਦੀਲੀ ਆਈ ਕਿ ਬਦਲ ਗਏ ਨੇ ਇਨਸਾਨ। ਤੁਸੀਂ ਉਧਰ ਚਲ ਗਏ, ਇੱਥੇ ਆ ਕੇ ਹੋਰ ਮੁਕਾਮੀ ਇੱਥੋਂ ਦੇ ਜਿਹੜੇ ਸਨ ਉਹ ਉਹਨਾਂ ਨੇ ਆਪਣੇ ਡੇਰੇ ਬਣਾ ਲਏ ਨੇ। ਇਹ ਗਲੀ ਵੀ ਮੇਰਾ ਖਿਆਲ ਪੁਰਾਣੀ ਹੈ। ਹਾਂ, ਇਹ ਗਲੀ ਜਿਹੜੀ ਹੈ ਨਾ ਤੁਹਾਡੇ ਦੌਰ ਦੀ ਹੋਈ ਹੈ। ਉਹੀ ਰਸਤੇ ਜਿਹੜੇ ਨਾ ਉਹ ਹੈ ਨੇ ਜਿੱਧਰੋਂ ਤੁਸੀਂ ਆ ਕੇ ਆਪਣੇ ਗੁਰਦੁਆਰੇ 'ਚ ਬਾਗਦੇ। ਸਾਲ ਹੋਇਆ ਨਾ ਢਾਇਆ ਪੁਰਾਣਾ ਮਕਾਨ ਨੇ, ਪਹਿਲਾਂ ਪੁਰਾਣੇ ਹਾਲੇ। ਅੱਛਾ ਅੱਛਾ। ਇਹ ਵਾਈ ਹੁੰਦੀ ਨਾ ਜਗ੍ਹਾ ਟੀਵੇ ਤੋਂ ਰੱਖਣ ਵਾਸਤੇ, ਉਹ ਜਿਹੜਾ ਪਹਿਲਾਂ ਬਣਿਆ ਹਜੇ ਤੇ। ਅੱਗੇ ਹੋ ਕੇ ਦੱਸੋ ਨਾ, ਅੱਗੇ ਹੋ ਕੇ। ਆਵਾਜ਼ ਨਹੀਂ ਤੁਹਾਡੀ ਰਿਕਾਰਡ ਹੁੰਦੀ। ਜਿਹੜਾ ਪਹਿਲਾਂ ਯਾਨੀ ਕੋਈ ਸਿਸਟਮ ਹੁੰਦਾ ਪੁਰਾਣੇ ਵਕਤਾਂ 'ਚ ਕੰਨਾਂ 'ਚ ਦੀਵੇ ਰੱਖਣ ਵਾਲਾ, ਹਾਂ ਹਾਂ। ਉਹ ਪਹਿਲਾਂ ਸਿਸਟਮ ਖੜਾ ਮੌਜੂਦ ਸੀ ਇੱਥੇ। ਅੱਛਾ ਇਹ 2 ਸਾਲ ਹੋ ਗਿਆ ਨਾ, ਹੁਣ ਨਵੀਂ ਅੱਜ ਵੀ ਤਿਆਰ ਕੀਤੀ ਆਪ। ਅੱਛਾ ਅੱਛਾ ਅੱਛਾ, ਠੀਕ ਹੈ। ਮਤਲਬ ਕਿ ਇਹ ਹੁਣ ਨਵਾਂ ਇਹਨਾਂ ਨੇ ਫਿਰ ਡੇਰਾ ਬਣਾ ਲਿਆ। ਆਪ ਬਣਾਇਆ ਨਵਾਂ। ਅੱਛਾ, ਆ ਜ਼ਾਹਿਰ ਜੀ ਉਹ ਚੱਲ ਗਏ ਨਿਸ਼ਾਨੀਆਂ ਫਿਰ ਉਹ ਖ਼ਤਮ ਹੋ ਗਈਆਂ ਸਾਰੀਆਂ। ਲਓ ਬੇਟਾ, ਮਿਹਰਬਾਨੀ, ਸ਼ੁਕਰੀਆ, ਅੱਲਾ ਹਾਫਿਜ਼।